ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ 'ਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 5 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਵਰਕਰ ਕਾਮ ਦੇ ਲਈ ਇਹਨਾਂ ਦੇ ਨਾਲ ਅੱਜ ਹੀ ਕਾਲ ਕਰੋ। ਇਹ ਰੇਟਡ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਹੜੇ ਕਿ ਤੁਹਾਨੂੰ ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦਾ ਡਰਾਈਵ ਐਂਡ ਰੀਫਰ ਟ੍ਰੇਲਰ ਖਰੀਦ ਸਕਦੇ ਹੋ। ਕਾਫੀ ਮੇਕ ਐਂਡ ਮਾਡਲ ਦੇ ਇਹਨਾਂ ਦੇ ਕੋਲ ਇਨਵੈਂਟੋਰੀ ਪਈ ਆ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਨੇ ਫਰੈਜ਼ਨੋ ਦੇ ਵਿੱਚ ਵੀ ਆਪਣੀ ਲੋਕੇਸ਼ਨ ਹੁਣ ਖੋਲ੍ਹ ਦਿੱਤੀ ਹੋਈ ਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈਗੀ ਆ, ਅਲਵਾਮਾ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਸਟੋਰਮ ਦੇ ਨਾਲ। ਅਤੇ ਕਹਿੰਦੇ ਇੱਕ ਵਾਰੀ ਫਿਰ ਇਸ ਵੀਕਐਂਡ ਦੇ ਉੱਤੇ ਜਿਹੜਾ ਉੱਥੇ ਟੋਰਨਾਡੋ ਆ ਸਕਦੇ ਹੈਗੇ ਆ। ਪਿਛਲੇ ਜਿਹੜੇ ਟੋਰਨਾਡੋ ਆਏ ਸੀ ਉਹਦੇ ਨਾਲ 23 ਲੋਕਾਂ ਦੀ ਮੌਤ ਹੋਈ ਸੀ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਬੱਚੇ ਸੀਗੇ ਅਤੇ ਜਿਹੜੇ ਘਰ ਸੀਗੇ ਟੋਟਲੀ ਇੱਕ ਤਰ੍ਹਾਂ ਨਾਲ ਉਹ ਫਲੈਟ ਹੋ ਗਏ। ਬਹੁਤ ਹੀ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਹੋਇਆ। ਸੋ ਹੁਣ ਐਲਬਾਮਾ ਸਟੇਟ ਵੱਲੋਂ ਇਹ ਵਾਰਨਿੰਗ ਇਸ਼ੂ ਕੀਤੀ ਗਈ ਆ ਭਈ ਮੀਟੀਓਰੋਲੋਜਿਸਟ ਟੌਮ ਕਾਈਨਜ਼ ਨੇ ਦੱਸਿਆ ਵੀ ਆਉਣ ਵਾਲੇ ਵੀਕਐਂਡ 'ਚ ਜਿਹੜਾ ਆ ਇੱਕ ਹੋਰ ਉੱਥੇ ਟੋਰਨੇਡੋ ਆ ਸਕਦਾ ਹੈਗਾ। ਜੀ। ਸੋ ਇਸ ਵਾਰ ਵੈਦਰ ਜਿਹੜਾ ਕਾਫੀ ਸਵੀਅਰ ਜਿਹੜਾ ਉੱਥੇ ਉਹ ਰਹਿ ਸਕਦਾ ਆ। ਸੋ ਜਿਹੜੇ ਉੱਧਰ ਨੂੰ ਖਾਸ ਕਰਕੇ ਜਿਨ੍ਹਾਂ ਨੇ ਲੰਘਣਾ ਆ, ਜਿਹੜੇ ਉੱਥੇ ਆਲਰੇਡੀ ਜਿਹੜੇ ਉਹ ਰਹਿੰਦੇ ਨੇ, ਉਹ ਜ਼ਿਆਦਾ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਕਦਮੀ ਜਿਹੜੀ ਆ ਉਹ ਦੇਖ ਕੇ ਜਿਹੜੇ ਵੀ ਬਣੇ ਹੁੰਦੇ ਆ ਬੰਕਰ ਵਗੈਰਾ, ਉਸ ਦੇ ਵਿੱਚ ਜਾਣ, ਜਾਂ ਜੇ ਕੋਈ ਮੂਵ ਹੋ ਰਿਹਾ ਜਾਂ ਕੋਈ ਕਿਸੇ ਹੋਰ ਸੁਰੱਖਿਅਤ ਥਾਂ 'ਤੇ ਜਾਣਾ ਚਾਹੁੰਦਾ ਆ, ਉੱਥੇ ਉਹਨਾਂ ਨੂੰ ਜਾਣਾ ਚਾਹੀਦਾ। ਆਲਰੇਡੀ ਇਹਨਾਂ ਸੂਬਿਆਂ ਦੇ ਵਿੱਚ ਜਿਹੜੀ ਸਟੇਟ ਆਫ ਐਮਰਜੈਂਸੀ ਉੱਥੋਂ ਦੇ ਗਵਰਨਰ ਦੇ ਦੁਆਰਾ ਜਿਹੜੀ ਆ ਉਹ ਕੀਤੀ ਹੋਈ ਆ, ਵੀ ਤਾਂ ਜੋ ਇਹਨਾਂ ਤੱਕ ਰਾਹਤ ਕਾਰਜ ਅਤੇ ਹੋਰ ਸਹੀ ਤਰੀਕੇ ਦੇ ਨਾਲ ਟਾਈਮ ਸਿਰ ਜਿਹੜੇ ਰਾਹਤ ਆ ਉਹ ਪਹੁੰਚਾਈ ਜਾ ਸਕੇ। ਸੋ ਕਾਫੀ ਬੱਚਿਆਂ ਦੀ ਵੀ ਜਿਹੜੀ ਹਰਜੋਤ ਸਿੰਘ ਦੀ ਇਹ ਬੀਤੇ ਐਤਵਾਰ ਨੂੰ ਜਿਹੜਾ ਇਹ ਜਿਹੜਾ ਕਹਿਰ ਆਇਆ ਸੀਗਾ, ਉਸ ਦੇ ਵਿੱਚ ਉਹ ਮੌਤ ਹੋਈ ਆ। ਘਰਾਂ ਦੇ ਘਰ ਜਿਹੜੇ ਉੱਥੇ ਫਲੈਟ ਉਹ ਹੋ ਗਏ ਸੀਗੇ। ਕਹਿੰਦੇ ਵੀ 170 ਮੀਲ ਫੀ ਘੰਟੇ ਦੀ ਰਫਤਾਰ ਦੀਆਂ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਅਤੇ 1 ਮਾਈਲ ਤੱਕ ਜਿਹੜਾ ਆ ਉਹ ਚੌੜਾ ਸੀ ਅਤੇ 70 ਮੀਲ ਲੰਮਾ ਸੀ। ਸੋ ਬਹੁਤ ਉਹਨੇ ਕਹਿਰ ਜਿਹੜਾ ਆ ਇਸ ਟੋਰਨੇਡੋ ਨੇ ਕੀਤਾ ਸੀਗਾ ਜੀ। ਸੋ 1 ਲੱਖ ਦੇ ਕਰੀਬ ਲੋਕ ਇਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਅਤੇ ਕਹਿੰਦੇ ਵੀ ਜਿਹੜਾ ਇਹ ਟੋਰਨੇਡੋ ਹਿੱਟ ਹੋਇਆ ਹੈਗਾ, ਉਹ 18 ਦੇ ਕਰੀਬ ਟੋਰਨੇਡੋ ਇਹਨਾਂ ਏਰੀਆ 'ਚ ਹਿੱਟ ਹੋਏ ਸੀ। ਇੱਕ ਮੇਜਰ ਸੀਗਾ ਜਿਹੜਾ ਅਲਵਾਮਾ, ਫਲੋਰੀਡਾ, ਜਾਰਜੀਆ ਅਤੇ ਸਾਊਥ ਕੈਰੋਲੀਨਾ ਦੇ ਵਿੱਚੋਂ ਨਿਕਲਿਆ ਹੈਗਾ ਆ, ਜਿਨ ਲੀ ਕਾਉਂਟੀ ਨੂੰ ਹਿੱਟ ਕੀਤਾ ਸੀ। ਸੋ ਆਉਣ ਵਾਲੇ ਸਮੇਂ 'ਚ ਇੱਕ ਹੋਰ ਵਾਰਨਿੰਗ ਦਿੱਤੀ ਗਈ ਹੈਗੀ ਆ। ਸਭ ਤੋਂ ਭਿਆਨਕ ਟੋਰਨੇਡੋ ਜਿਹੜਾ ਆ ਇਹ ਦੱਸਿਆ ਗਿਆ ਹੈਗਾ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਜਿਹੜੇ ਹਾਊਸ ਦੇ ਵਿੱਚ ਹਾਊਸ ਮੈਜੋਰਟੀ ਦੇ ਨਾਲ ਇੱਕ ਰੈਜ਼ੋਲੂਸ਼ਨ ਪਾਸ ਹੋ ਗਿਆ 245 ਵੋਟਾਂ ਦੇ ਨਾਲ, ਜਿਸ ਦੇ ਵਿੱਚ ਜਿਹੜੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਨੈਸ਼ਨਲ ਐਮਰਜੈਂਸੀ ਘੋਸ਼ਿਤ ਕੀਤੀ ਗਈ ਆ, ਉਸ ਨੂੰ ਵਾਪਸ ਲੈਣ ਦੇ ਲਈ ਹੁਣ ਸੈਨੇਟ ਦੇ ਵਿੱਚ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਜਾਵੇਗਾ, ਜਿੱਥੇ ਕਿ ਇਸ ਦੇ ਪਾਸ ਹੋਣ ਦੇ ਅਸਾਰ ਜਿਹੜੇ ਉਹ ਹੈਗੇ ਨੇ। ਪਰ ਇਹ ਰੈਜ਼ੋਲੂਸ਼ਨ ਪਾਸ ਹੋਣ ਦਾ ਮਤਲਬ ਇਹ ਨਹੀਂ ਆ ਵੀ ਨੈਸ਼ਨਲ ਐਮਰਜੈਂਸੀ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਵਾਪਸ ਲੈਣਗੇ। ਉਹ ਇਸ ਰੈਜ਼ੋਲੂਸ਼ਨ ਨੂੰ ਵੀਟੋ ਜਿਹੜਾ ਆ ਉਹ ਕਰ ਸਕਦੇ ਨੇ। ਵੀਟੋ ਦਾ ਮਤਲਬ ਆ ਵੀ ਉਸ ਨੂੰ ਖਾਰਜ
ਕਰ ਦੇਣਗੇ ਉਸ ਨੂੰ ਉਹ ਮੰਨਣਗੇ, ਨਹੀਂ ਦਸਤਖਤ ਨਹੀਂ ਕਰਨਗੇ। ਅਤੇ ਜੇ ਡੈਮੋਕ੍ਰੇਟ ਪਾਰਟੀ ਜਾਂ ਜਿਹੜੇ ਵੀ ਨੈਸ਼ਨਲ ਐਮਰਜੈਂਸੀ ਦੇ ਵਿਰੋਧੀ ਆ, ਜਿਹੜੇ ਉਹ ਚਾਹੁੰਦੇ ਆ ਵੀ ਰਾਸ਼ਟਰਪਤੀ ਟਰੰਪ ਦੀ ਵੀਟੋ ਨੂੰ ਹਟਾਇਆ ਜਾਵੇ, ਤਾਂ ਉਹਦੇ ਲਈ ਉਹਨਾਂ ਨੂੰ 2/3 ਬਹੁਮਤ ਦੋਨਾਂ ਹੀ ਸਦਨਾਂ ਦੇ ਵਿੱਚ, ਹਾਊਸ ਦੇ ਵਿੱਚ ਅਤੇ ਨਾਲ ਦੇ ਨਾਲ ਸੈਨੇਟ ਦੇ ਵਿੱਚ ਜਿਹੜੀ ਆ ਉਹ ਚਾਹੀਦੀ ਹੋਵੇਗੀ। ਜੇ ਉਹ ਦੁਬਾਰਾ ਉਹ ਰੈਜ਼ੋਲੂਸ਼ਨ ਨੂੰ ਰਾਸ਼ਟਰਪਤੀ ਟਰੰਪ ਤੱਕ ਪਹੁੰਚਾਉਣਗੇ ਤਾਂ ਜੋ ਫਿਰ ਉਹਨਾਂ ਨੂੰ ਮਜਬੂਰਨ ਜਿਹੜਾ ਉਸ ਦੇ ਉੱਤੇ ਸਾਈਨ ਕਰਨਾ ਪਵੇਗਾ। ਰਾਈਟ ਨਾਓ ਆਂਕੜਿਆਂ ਦੇ ਮੁਤਾਬਕ ਜਿਹੜਾ ਦੇਖਿਆ ਜਾਵੇ ਤਾਂ ਹਾਊਸ ਦੇ ਵਿੱਚ 2/3 ਬਹੁਮਤ ਲੈਣ ਦੇ ਲਈ ਡੈਮੋਕ੍ਰੇਟਸ ਨੂੰ ਜਿਹੜੇ 45 ਤੱਕ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਸਾਥ ਉੱਥੇ ਜਿਹੜਾ ਚਾਹੀਦਾ ਆ, ਅਤੇ ਸੈਨੇਟ ਦੇ ਵਿੱਚ 16 ਹੋਰ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਉਸ ਦੇ ਵਿੱਚ ਸਾਥ ਚਾਹੀਦਾ ਆ। ਸੋ ਕਾਫੀ ਅਪਹਿਲ ਜਿਹੜੀ ਟਾਸਕ ਆ ਉਹ ਹੋਊਗੀ। ਜਿੱਦਾਂ ਕੱਲ੍ਹ ਆਪਾਂ ਦੱਸ ਰਹੇ ਸੀਗੇ ਵੀ ਜਿਹੜੇ ਰੈਂਡ ਪੌਲ ਆ ਉਹਨਾਂ ਨੇ ਆਲਰੇਡੀ ਇਹ ਇਸ਼ਾਰਾ ਕੀਤਾ ਆ ਵੀ ਉਹ ਇਸ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ, ਨੈਸ਼ਨਲ ਐਮਰਜੈਂਸੀ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾ ਸਕਦੇ। ਇਸ ਦੇ ਨਾਲ ਇਹ ਹੋਊਗਾ ਵੀ ਸੈਨੇਟ ਦੇ ਵਿੱਚੋਂ ਜਿਹੜਾ ਉਹਨਾਂ ਦਾ ਰੈਜ਼ੋਲੂਸ਼ਨ ਹੈ ਡੈਮੋਕ੍ਰੇਟਸ ਦਾ ਉਹ ਪਾਸ ਹੋ ਜਾਵੇਗਾ, ਅਤੇ ਫਿਰ ਰਾਸ਼ਟਰਪਤੀ ਟਰੰਪ ਜੋ ਕਿ ਇਹੀ ਦੇਖਿਆ ਜਾਊਗਾ ਵੀ ਉਹ ਮੋਸਟ ਪ੍ਰੋਬਬਲੀ ਇਸ ਦੇ ਉੱਤੇ ਵੀਟੋ ਹੀ ਜਿਹੜਾ ਉਹ ਕਰਨਗੇ, ਕਿਉਂਕਿ ਖੁਦ ਆਪਣੀ ਨੈਸ਼ਨਲ ਐਮਰਜੈਂਸੀ ਨੂੰ ਖਾਰਜ ਕਰਨ ਦੇ ਲਈ ਉਹ ਰੈਜ਼ੋਲੂਸ਼ਨ ਦੇ ਉੱਤੇ ਸਾਈਨ ਕਰਦੇ ਜਿਹੜੇ ਉਹ ਨਜ਼ਰ ਆਉਂਦੇ ਨਹੀਂ ਹੈਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਰਹਿ ਚੁੱਕੇ ਵਾਈਟ ਹਾਊਸ ਦੇ ਲਾਇਰ ਟਾਈ ਕੌਬ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਾਬਰਟ ਮਿਊਲਰ ਆ ਉਹ ਇੱਕ ਤਰ੍ਹਾਂ ਨਾਲ ਅਮਰੀਕਨ ਹੀਰੋ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਜਿਹੜੇ ਰਾਬਰਟ ਮਿਊਲਰ ਆ ਇਨਵੈਸਟੀਗੇਸ਼ਨ ਕਰ ਰਹੇ ਆ ਰਸ਼ੀਅਨ ਕਲੂਜ਼ਨ ਦੀ, ਉਹ ਵੀਅਤਨਾਮ ਦੇ ਵੈਟਰਨ ਵੀ ਰਹੇ ਆ ਐਜ਼ ਏ ਮਰੀਨ। ਅਤੇ ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਰਹਿ ਚੁੱਕੇ ਵਾਈਟ ਹਾਊਸ ਦੇ ਵਕੀਲ ਆ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਪੂਰਾ ਯਕੀਨ ਆ ਵੀ ਮਿਊਲਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਹੀਂ ਸ਼ੋਅ ਹੋਊਗਾ ਵੀ ਜਿਹੜਾ ਟਰੰਪ ਕੈਂਪੇਨ ਅਤੇ ਰਸ਼ੀਆ ਦੇ ਵਿੱਚ ਕਿਸੇ ਤਰ੍ਹਾਂ ਕਲੂਜਨ ਸੀ। ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਜਿਹੜਾ ਕ੍ਰਿਟੀਸਿਜ਼ਮ ਆ ਰਾਬਰਟ ਮਿਊਲਰ ਦਾ, ਉਹਦੀ ਵੀ ਇੱਕ ਤਰ੍ਹਾਂ ਨਾਲ ਆਲੋਚਨਾ ਕੀਤੀ ਆ। ਉਹ ਕਹਿੰਦੇ ਆ ਵੀ ਉਹਨਾਂ ਨੂੰ ਜਿਹੜਾ ਰਾਬਰਟ ਮਿਊਲਰ ਆ ਉਹਨਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਬਿਲਕੁਲ, ਇਹ ਤਾਂ ਸਾਹਮਣੇ ਹੀ ਆ। ਹੁਣ ਚਲੋ ਜਿੱਦਾਂ ਮਰਜ਼ੀ ਆ, ਹੁਣ ਤੁਸੀਂ ਇੰਨਾ ਕੁਛ ਇਹ ਖੁਦ ਜਿਹੜੀਆਂ ਪਾਰਟੀ ਲਾਈਨ ਦੇ ਉੱਤੇ ਪਹਿਲੋਂ ਵੀ ਕਰਦੇ ਰਹੇ, ਉਹ ਵੀ ਜਿਹੜਾ ਇਹ ਵੀ ਚਾਹੇ ਉਹ ਪਾਰਟੀ ਲਾਈਨ ਦੇ ਉੱਤੇ ਜਿਹੜਾ ਹੋ ਰਿਹਾ ਹੋਵੇ, ਅਤੇ ਪਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਜੇ ਪਾਕ ਸਾਫ਼ ਨੇ ਤਾਂ ਫਿਰ ਇੱਕ ਕਿਸ ਚੀਜ਼ ਦੀ ਫਿਕਰ ਜਿਹੜੀ ਉਹ ਲਗਾਤਾਰ ਕਰੀ ਜਾ ਰਹੀ ਆ? ਕਿਉਂ ਇਹ ਬਾਰ-ਬਾਰ ਲੋਕਾਂ ਦੇ ਮਨ ਦੇ ਵਿੱਚ, ਖਾਸ ਕਰਕੇ ਆਪਣੇ ਜਿਹੜੇ ਸਪੋਰਟਰ ਦੇ ਮਨ ਦੇ ਵਿੱਚ ਇਹ ਕਹਿਣਾ ਚਾਹ ਰਹੇ ਆ ਵੀ ਇਹ ਇਨਵੈਸਟੀਗੇਸ਼ਨ ਨਕਲੀ ਹੈ, ਇਹਦੇ ਵਿੱਚ ਇਹ ਹੈ ਉਹ ਹੈ। ਅਤੇ ਜੇ ਤੁਸੀਂ ਕੁਛ ਨਹੀਂ ਕੀਤਾ ਤਾਂ ਫਿਰ ਡਰਦੇ ਕਿਉਂ? ਸਗੋਂ ਤੁਹਾਨੂੰ ਖੁੱਲ੍ਹ ਕੇ ਆਉਣਾ ਚਾਹੀਦਾ ਆ ਵੀ ਭਾਈ ਕਰ ਲਓ ਇਨਵੈਸਟੀਗੇਸ਼ਨ, ਲੱਗ ਜੇ ਪਤਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਹੋ ਜਾਵੇ। ਸੋ ਪਰ ਗੱਲ ਇਹ ਆ ਵੀ ਆਲਰੇਡੀ ਉਹਨਾਂ ਦੇ ਕੈਂਪੇਨ ਦੇ ਇੰਨੇ ਨਜ਼ਦੀਕੀ ਅਤੇ ਇੰਨੇ ਵੱਡੇ ਬੰਦੇ ਆ ਉਹ ਇਹਨਾਂ ਚਾਰਜਸ ਦੇ ਵਿੱਚ ਅੰਦਰ ਜਾ ਚੁੱਕੇ ਆ। ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਉਹਨਾਂ ਨੂੰ ਇਸ ਚੀਜ਼ ਦਾ ਡਰ ਜਿਹੜਾ ਬਣਿਆ ਆ ਵੀ ਪਤਾ ਨਹੀਂ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਕੀ ਜਿਹੜੇ ਆ ਸਬੂਤ ਜਿਹੜੇ ਉਹ ਸਾਹਮਣੇ ਆ ਜਾਣਗੇ। ਸੋ ਤਾਂ ਹੀ ਬਾਰ-ਬਾਰ ਜਿਹੜਾ ਉਹ ਰੌਲਾ ਪਾ ਰਹੇ ਆ। ਜਦੋਂ ਕੋਈ ਬੰਦਾ ਜ਼ਿਆਦਾ ਰੌਲਾ ਕਹਿੰਦੇ ਪਾਉਂਦਾ ਆ, ਉਹ ਜਿਹੜਾ ਸੱਚ ਨੂੰ ਜਿਹੜਾ ਆ ਉਹ ਰੌਲੇ ਦੇ ਥੱਲੇ ਦਬਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਹੁੰਦਾ ਆ। ਇੱਦਾਂ ਦੀਆਂ ਗੱਲਾਂ ਜਿਹੜੇ ਕਈ ਜਣੇ ਕਹਿ ਰਹੇ ਨੇ। ਸੋ ਪਰ ਇਹ ਹੁਣ ਜਦੋਂ ਉਹਨਾਂ ਦੀ ਰਿਪੋਰਟ ਮਿਊਲਰ ਇਨਵੈਸਟੀਗੇਸ਼ਨ ਦੀ ਆਊਗੀ, ਉਸ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਹੋਊਗਾ। ਉਸ ਤੋਂ ਬਾਅਦ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਜੇ ਇਸ ਦੇ ਵਿੱਚ ਕੁਛ ਨਹੀਂ ਲੱਭਦਾ ਤਾਂ ਡੈਮੋਕ੍ਰੇਟ ਕਿੱਦਾਂ ਦਾ ਪ੍ਰਤੀਕਰਨ ਜਿਹੜੇ ਉਹ ਦੇਣਗੇ? ਕੀ ਉਹ ਜਾਣ-ਬੁੱਝ ਕੇ ਕੁਛ ਨਾ ਕੁਛ ਲੱਭਣ ਦੇ ਵੱਲ ਨੂੰ ਫਿਰ ਜਿਹੜਾ ਵਧਣਗੇ? ਕਿਉਂਕਿ ਤਕਰੀਬਨ ਜਿਹੜਾ 1.5 ਤੋਂ 2 ਸਾਲ ਜਿਹੜੀ ਇਨਵੈਸਟੀਗੇਸ਼ਨ ਆਲਰੇਡੀ ਜਿਹੜੀ ਉਹ ਚੱਲ ਚੁੱਕੀ ਹੋਈ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਨਵੇਂ ਚੁਣੇ ਹੋਏ ਓਕੈਜ਼ੀਓ ਕੋਰਟੇਜ਼ ਜਿਹੜੀ ਹੈਗੀ ਕਾਂਗਰਸ ਵੂਮਨ ਨਿਊਯਾਰਕ ਤੋਂ, ਕਾਫੀ ਉਹ ਨਿਊਜ਼ ਦੇ ਵਿੱਚ ਰਹਿੰਦੇ ਆ। ਅੱਜ ਉਹਨਾਂ ਦੇ ਉਲਟ ਇੱਕ ਜਿਹੜੀ ਹੈਗੀ ਆ ਕਮੇਟੀ, ਉਹਦੇ ਵੱਲੋਂ ਲਾਸੂਟ ਫਾਈਲ ਕੀਤਾ ਗਿਆ ਜਾਂ FCC ਦੇ ਕੋਲ ਕੰਪਲੇਨ ਕੀਤੀ ਗਈ ਆ ਵੀ ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਹੈਗੇ ਆ ਸੈਕਤ ਚੱਕਰਵਰਤੀ, ਉਹਨਾਂ ਨੇ $1 ਮਿਲੀਅਨ ਦੀਆਂ ਜਿਹੜੀਆਂ ਪੋਲੀਟੀਕਲ ਐਕਸ਼ਨ ਕਮੇਟੀ ਦੀਆਂ ਕੰਟਰੀਬਿਊਸ਼ਨ ਸੀਆਂ ਉਹ ਮਨੀ ਆਪਣੀਆਂ ਕੰਪਨੀਆਂ ਵੱਲ ਜਿਹੜਾ ਆ ਉਹ ਡਿਵਰਟ ਕੀਤਾ ਹੈਗਾ ਆ। ਕਹਿੰਦੇ ਪਈ ਜਿਹੜੀ ਇਹ ਪ੍ਰੋਗਰੈਸਿਵ ਫਾਇਰ ਬ੍ਰਾਂਡ ਕਰਕੇ ਜਾਣੇ ਜਾਂਦੇ ਆ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼, ਅਤੇ ਉਹਨਾਂ ਦਾ ਜਿਹੜਾ ਚੀਫ ਆਫ ਸਟਾਫ ਆ ਉਹ ਮਲਟੀ ਮਿਲੀਅਨੇਅਰ ਹੈਗਾ ਆ ਜਿਹਦਾ ਨਾਂ ਸੈਕਤ ਚੱਕਰਵਰਤੀ ਆ। ਜੀ, ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਹੁੰਦਾ। ਦੁਨੀਆ ਨੂੰ ਤਾਂ ਸਭ ਸਲਾਹਾਂ ਜਿਹੜੀ ਇਹ ਦਿੰਦੀ ਹੈ, ਸਾਰਾ ਕੁਛ ਕਰਦੀ ਆ। ਸੋ ਇਹ ਦੇਖਦੇ ਹਾਂ ਵੀ ਇਹ ਆਪਣੇ ਜਿਹੜੇ ਚੀਫ ਆਫ ਸਟਾਫ ਨੂੰ ਲੈ ਕੇ
ਕਿੱਦਾਂ ਦਾ ਜਿਹੜਾ ਕੋਈ ਬਿਆਨ ਜਾਂ ਕਿੱਦਾਂ ਦਾ ਕੋਈ ਜਿਹੜਾ ਕਾਰਵਾਈ ਜਿਹੜੀ ਕਰਦੀ ਆ ਜਾਂ ਲੋਕਾਂ ਨੂੰ ਸਿਰਫ ਨਸੀਹਤ ਦੇਣ ਤੱਕ ਹੀ ਜਿਹੜੇ ਆ ਉਹ ਸੰਬੰਧਿਤ ਹੈਗੇ ਨੇ। ਉੱਦਾਂ ਇੱਕ ਚੀਜ਼ ਹੈਗੀ ਆ, ਇਹਨਾਂ ਦੇ ਖਿਲਾਫ ਜਿਹੜਾ ਕੰਜ਼ਰਵੇਟਿਵ ਮੀਡੀਆ ਕਾਫੀ ਜ਼ਿਆਦਾ ਪਿਆ ਆ। ਰੀਸੈਂਟਲੀ ਇੱਕ ਮਿੰਨੀ ਵੈਨ ਦੇ ਵਿੱਚ ਜਿਹੜੀ ਉਹ ਜਾ ਰਹੀ ਸੀ, ਸੋ ਉਹਨਾਂ ਨੇ ਕਿਹਾ ਵੀ ਇਹ ਤਾਂ ਮਿੰਨੀ ਵੈਨ ਦੇ ਵਿੱਚ ਕਿਉਂ ਜਾ ਰਹੀ ਹੈ, ਇਹਦੇ ਨਾਲ ਤਾਂ ਜਿਹੜਾ ਧਰਤੀ ਨੂੰ ਜਿਹੜਾ ਨੁਕਸਾਨ ਜਿਹੜਾ ਹੋ ਰਿਹਾ, ਜਦ ਕਿ ਉਹ ਆਪਣੀ ਉਸਦੀ ਉਹ ਮਿੰਨੀ ਵੈਨ ਨਹੀਂ ਸੀਗੀ। ਸੋ ਨਿੱਕੀ ਤੋਂ ਨਿੱਕੀ ਗੱਲ ਵੀ ਜਿਹੜੀ ਉਸਦੀ ਲੱਭ ਰਿਹਾ, ਪਰ ਇਹ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੋਊਗਾ ਵੀ ਜੇ $1 ਮਿਲੀਅਨ ਦੇ ਜਿਹੜੇ ਫੰਡਸ ਆ ਉਸ ਚੱਕਰਵਰਤੀ ਨੇ ਜੇ ਡਾਇਵਰਟ ਉਸ ਦੇ ਵਿੱਚ ਕੀਤੇ ਆ, ਅਤੇ ਜੇ ਉਸ ਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ ਆ ਅਤੇ ਇਹਦੇ ਉੱਤੇ ਵੀ ਬਹੁਤ ਵੱਡੇ ਸਵਾਲ ਆ। ਅਤੇ ਇਸ ਇੱਕ ਹਿਸਾਬ ਦੇ ਨਾਲ ਇਹਦਾ ਮੂੰਹ ਬੰਦ ਕਰਨ ਵਾਲੀ ਉਹ ਗੱਲ ਜਿਹੜੀ ਹਰਜੋਤ ਸਿੰਘ ਜੀ ਹੋਵੇਗੀ ਵੀ ਕਿਸੇ ਨੂੰ ਫਿਰ ਉਹ ਕੀ ਜਿਹੜਾ ਉਹ ਕਹਿ ਸਕੂਗੀ ਜੀ। ਸੋ ਸੇਮ ਇੱਦਾਂ ਹੀ ਆ ਵੀ ਜਦੋਂ ਇਹ ਕ੍ਰਿਟੀਸਾਈਜ਼ ਕਰਦੇ ਆ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਫਲੋਰੀਡਾ ਦੇ ਵਿੱਚ ਘਰ ਬਣਾਇਓ ਘੱਟ ਟੈਕਸ ਦੇ ਲਈ, ਅਤੇ ਹੁਣ ਉਹਨਾਂ ਦੇ ਮਦਰ ਦਾ ਵੀ ਸੇਮ ਹੀ ਇਸ਼ੂ ਆਇਆ ਵੀ ਉਹਨਾਂ ਦੀ ਮੌਮ ਜਿਹੜੀ ਆ ਕਹਿੰਦੇ ਵੀ ਉਹਨੇ ਆਪਣੀ ਨਿਊਯਾਰਕ ਦੀ ਪ੍ਰੋਪਰਟੀ ਵੇਚ ਕੇ ਫਲੋਰੀਡਾ 'ਚ ਘਰ ਲੈ ਰਿਹਾ। ਉਹ ਕਹਿੰਦੇ ਵੀ ਮੈਂ $1 ਲੱਖ ਰੀਅਲ ਸਟੇਟ ਦਾ ਟੈਕਸ 10,000 ਰੀਅਲ ਸਟੇਟ ਟੈਕਸ ਜਿਹੜਾ ਦਿੰਦੀ ਸੀ ਨਿਊਯਾਰਕ 'ਚ, ਜਿਹੜਾ ਕਿ ਮੈਨੂੰ ਸਿਰਫ $600 ਹੀ ਜਿਹੜਾ ਫਲੋਰੀਡਾ 'ਚ ਦੇਣਾ ਪੈ ਰਿਹਾ ਹੈ ਜੀ। ਉਹ ਇੱਕ ਡੋਨਲਡ ਟਰੰਪ ਖੁਦ ਆ ਅਤੇ ਇੱਥੇ ਉਹ ਖੁਦ ਨਹੀਂ ਹੈ, ਉਸ ਦੀ ਮਾਂ ਆ। ਸੋ ਇਹ ਵੀ ਜਿਹੜੀ ਚੀਜ਼ ਨਾਲ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਕੈਨੇਡਾ ਤੋਂ ਜਿਹੜੀ ਖਬਰ ਆ ਰਹੀ ਆ, ਜਸਟਿਨ ਟਰੂਡੋ ਦੀ ਸਮੱਸਿਆ ਜਿਹੜੀ ਲਗਾਤਾਰ ਉੱਥੇ ਵੱਧਦੀ ਜਾ ਰਹੀ ਆ। ਜਿਹੜੀ SNC ਲੈਵਲਨ ਦੀ ਜਿਹੜੀ ਬ੍ਰਾਈਬਰੀ ਟਰਾਇਲ ਕਰਪਸ਼ਨ ਦਾ ਜਿਹੜਾ ਮਸਲਾ ਜਿਹੜਾ ਸਾਹਮਣੇ ਆਇਆ, ਜਿਸ ਦੇ ਵਿੱਚ ਜਸਟਿਨ ਟਰੂਡੋ ਦੇ ਉੱਤੇ ਡਾਇਰੈਕਟਲੀ ਜਿਹੜੀ ਉਸ ਦੀ ਇਨਵੋਲਵਮੈਂਟ ਜਾਂ ਉਹਦੇ ਕਹੇ ਦੇ ਉੱਤੇ ਜਿਹੜੀ ਇਨਵੋਲਵਮੈਂਟ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ, ਉਸ ਦੇ ਵਿੱਚ ਇੱਕ ਹੋਰ ਜਿਹੜੀ ਇੱਕ MP ਲਿਬਰਲ MP ਜੇਨ ਫਿਲਪੋਰਟ, ਉਸ ਦਾ ਅਸਤੀਫਾ ਆ ਚੁੱਕਾ ਆ। ਉਹ ਟ੍ਰੈਜਰੀ ਬੋਰਡ ਦੀ ਚੇਅਰਪਰਸਨ ਸੀਗੀ ਅਤੇ ਉਸ ਨੇ ਜਿਹੜਾ ਆ ਉਹ ਅਸਤੀਫਾ ਦੇ ਦਿੱਤਾ। ਉਸਨੇ ਨਾ ਖੁਸ਼ੀ ਜਿਹੜੀ ਆ ਉਹ ਜ਼ਾਹਰ ਕੀਤੀ ਆ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਇਸ ਪੂਰੇ ਮਸਲੇ ਨੂੰ ਦੇਖ ਰਹੀ ਆ, ਜਿਸ ਤਰੀਕੇ ਦੇ ਨਾਲ ਇਸ ਨੂੰ ਉਹ ਸਾਂਭ ਰਹੀ ਆ, ਉਹ ਬਿਲਕੁਲ ਗਲਤ ਆ। ਅਤੇ ਕਹਿੰਦੀ ਵੀ ਮੈਂ ਆਪਣੇ ਐਥਿਕਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਉਹ ਦੱਸ ਰਹੀ ਆ ਵੀ ਇਹ ਟੋਟਲੀ ਜਿਹੜਾ ਕੰਮ ਇਸ ਟਾਈਮ ਗਲਤ ਹੋ ਰਿਹਾ ਆ, ਅਤੇ ਇਸ ਲਈ ਉਹ ਅਸਤੀਫਾ ਜਿਹੜਾ ਉਹ ਦੇ ਰਹੇ ਆ। ਅਤੇ ਕਹਿੰਦੇ ਮੇਰੇ ਮਨ ਦੇ ਉੱਤੇ ਇਸ ਚੀਜ਼ ਦਾ ਜਿਹੜਾ ਬੜਾ ਭਾਰ ਜਿਹੜਾ ਇਸ ਚੀਜ਼ ਦਾ ਪੈ ਰਿਹਾ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਜਿਹੜਾ ਜਸਟਿਨ ਟਰੂਡੋ ਆ ਅਤੇ ਉਹਨਾਂ ਦੀ ਸਰਕਾਰ ਆ ਵੀ ਉਹ ਕਿਸ ਪਾਸੇ ਵੱਲ ਨੂੰ ਵਧੇਗੀ। ਉੱਥੇ ਦੇ ਜਿਹੜੇ ਸਾਬਕਾ ਅਟਰਨੀ ਜਨਰਲ ਆ, ਉਹਨਾਂ ਨੇ ਵੀ ਇਹੀ ਗੱਲ ਆਖੀ ਆ ਵੀ ਜਸਟਿਨ ਟਰੂਡੋ ਨੂੰ ਇਸ ਚੀਜ਼ ਤੋਂ ਲਾਂਭੇ ਜਿਹੜਾ ਕਿਤੇ ਨਾ ਕਿਤੇ ਹੋ ਜਾਣਾ ਚਾਹੀਦਾ ਹੈ। ਅਤੇ ਆਲਮੋਸਟ ਸਾਰੇ ਹੀ ਓਪੋਜੀਸ਼ਨ ਵਾਲੇ ਇਹਨਾਂ ਦੇ ਅਸਤੀਫੇ ਦੀ ਜਿਹੜੀ ਜਸਟਿਨ ਟਰੂਡੋ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਅਤੇ ਕਹਿੰਦੇ ਵੀ ਮੈਨੂੰ ਬਹੁਤ ਜ਼ਿਆਦਾ ਸੀਰੀਅਸ ਕੰਸਰਨ ਹੈਗੇ ਨੇ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਇਸ ਪੂਰੇ ਮਸਲੇ ਨੂੰ ਉਸ ਨੂੰ ਦੇਖ ਰਹੀ ਹੈਗੀ ਆ ਜੀ। ਸੋ ਬਿਲਕੁਲ, ਜੇ ਕੈਨੇਡਾ ਦੀ ਗੱਲ ਕਰਦੇ ਜਾਈਏ, ਕੈਨੇਡਾ ਦੇ ਵਿੱਚ ਬਹੁਤ ਜਲਦੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਫੈਡਰਲ ਇਲੈਕਸ਼ਨ ਹੋਣ ਜਾ ਰਹੀਆਂ ਹੈਗੀਆਂ, ਅਤੇ ਰੀਸੈਂਟ ਜਿਹੜੇ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਕੰਜ਼ਰਵੇਟਿਵ ਲਗਭਗ 44% ਵੋਟਾਂ 'ਤੇ ਉਹਨਾਂ ਦਾ ਝੁਕਾਅ ਹੈਗਾ ਵੋਟਰਾਂ ਦਾ ਕੰਜ਼ਰਵੇਟਿਵ ਵੱਲ, ਅਤੇ ਲਿਬਰਲਸ ਦਾ ਕਾਫੀ ਡਾਊਨ ਗਿਆ। NDP 22% 'ਤੇ ਆ। ਸੋ ਨਾਲ ਦੀ ਨਾਲ ਜਿਹੜੀ ਗੂਗਲ ਕੈਨੇਡਾ ਆ, ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਵੀ ਜਦੋਂ ਹੁਣ ਇਲੈਕਸ਼ਨ ਹੋਣੀਆਂ, ਗੂਗਲ ਕੈਨੇਡਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਪੋਲੀਟੀਕਲ ਐਡ ਆ ਉਹ ਇਲੈਕਸ਼ਨ ਤੋਂ ਪਹਿਲਾਂ ਨਹੀਂ ਚਲਾਊਗੀ। ਸੋ ਲੱਗਦਾ ਆ ਵੀ ਸਾਡੇ ਮੁਲਕ ਵੱਲ ਦੇਖ ਕੇ ਹੁਣ ਉਹਨਾਂ ਨੇ ਇਹ ਜਿਹੜਾ ਡਿਸੀਜਨ ਲੈ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਆ ਇਹ ਸੋਸ਼ਲ ਮੀਡੀਆ ਆ ਇਹਦੇ ਵਿੱਚ ਹੋਰ ਕੋਈ ਮੁਲਕ ਜਿਹੜੇ ਆ ਉਹ ਇਹਦੇ ਰਾਹੀਂ ਇੰਟਰਫੀਅਰੈਂਸ ਕਰ ਸਕਦੇ ਇਲੈਕਸ਼ਨ ਦੇ ਵਿੱਚ ਜੀ। ਸੋ ਇਸ ਦੇ ਉੱਤੇ ਜਸਟਿਨ ਟਰੂਡੋ ਦਾ ਇਸ ਬੜੀ ਕਹਿੰਦੇ ਛੋਟੀ ਜਿਹੀ ਇੱਕ ਸਟੇਟਮੈਂਟ ਜਸਟਿਨ ਟਰੂਡੋ ਦੀ ਇਹ ਪੂਰੇ ਮਾਮਲੇ ਦੇ ਉੱਤੇ ਹੁਣ ਆਈ ਹੈ। ਜੇਨ ਫਿਲਪੋਰਟ ਦੇ ਅਸਤੀਫੇ ਤੋਂ ਬਾਅਦ ਦੇ ਵਿੱਚ ਵੀ ਉਹ ਇੱਕ ਤਾਂ ਚਲੋ ਉਹਨਾਂ ਨੇ ਧੰਨਵਾਦ ਕੀਤਾ ਉਹਨਾਂ ਦੀ ਡੈਡੀਕੇਸ਼ਨ ਦਾ ਅਤੇ ਉਹਨਾਂ ਦੀ ਸਰਵਿਸ ਦਾ ਜਿਹੜਾ ਉਹਨਾਂ ਨੇ ਸਾਲਾਂ ਬੱਧੀ ਉਹ ਲਿਬਰਲ MP ਨੇ ਕੀਤੀ ਹੈ। ਅਤੇ ਨਾਲ ਕਹਿੰਦੇ ਆ ਵੀ ਇੱਦਾਂ ਦੇ ਜਿਹੜੇ ਕੰਸਰਨਸ ਆ ਉਸ ਨੂੰ ਮੈਂ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਦੇਖਦਾ ਆ, ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਵੀ ਮੈਂ ਇਸ ਨੂੰ ਵੀ ਬੜੀ ਗੰਭੀਰਤਾ ਦੇ ਨਾਲ ਦੇਖੂੰਗਾ। ਬੜੀ ਸ਼ਾਰਟ ਜੀ ਜਿਹੜੀ ਕਹਿੰਦੇ ਇੱਕ ਸਟੇਟਮੈਂਟ ਇਸ ਦੇ ਉੱਤੇ ਆਈ ਆ। ਸੋ ਜਿਹੜੀ SNC ਲੈਵਲਨ ਵਾਲਾ ਜਿਹੜਾ ਮਸਲਾ ਆ, ਕਿਤੇ ਨਾ ਕਿਤੇ ਇਹ ਟਰੂਡੋ ਸਰਕਾਰ ਦੇ ਲਈ ਇੱਕ ਸਮੱਸਿਆ ਜਿਹੜੀ ਉਹ ਬਣ ਕੇ ਸਾਹਮਣੇ ਆ ਰਿਹਾ ਹੈ। ਅਤੇ ਇਸ ਸਾਲ ਦੇ ਵਿੱਚ ਆ ਰਹੀਆਂ ਕੈਨੇਡਾ ਦੀਆਂ ਜਿਹੜੀਆਂ ਜਨਰਲ ਇਲੈਕਸ਼ਨਸ ਆ, ਉਸ ਦੇ ਵਿੱਚ ਇਹ ਮੁੱਦਾ ਸਭ ਤੋਂ ਹਾਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਰਹੂਗਾ। ਖਾਸ ਕਰਕੇ ਅਜਿਹੇ ਮੁਲਕ ਦੇ ਵਿੱਚ ਜਿੱਥੇ ਕਰਪਸ਼ਨ, ਬਰਾਈਬਰੀ ਜਾਂ ਕੋਈ ਵੀ ਇੱਦਾਂ ਦੀ ਅਜਿਹੀ ਚੀਜ਼ ਨੂੰ ਬਹੁਤ ਹੀ ਜ਼ਿਆਦਾ, ਵੈਸੇ ਤਾਂ ਸਾਰੇ ਮੁਲਕਾਂ 'ਚ ਮਾੜਾ ਮੰਨਿਆ ਜਾਂਦਾ, ਪਰ ਇੱਥੇ ਦੇ ਲੋਕ ਜਿਹੜੇ ਆ ਅਜਿਹੀਆਂ ਚੀਜ਼ਾਂ ਨੂੰ, ਐਥਿਕਸ ਨੂੰ ਜਿਹੜਾ ਬਹੁਤ ਜ਼ਿਆਦਾ
ਗੰਭੀਰਤਾ ਦੇ ਨਾਲ ਜਿਹੜਾ ਉਹ ਦੇਖਦੇ ਆ। ਲੋਕਾਂ ਦੀ ਕਹੀ ਹੋਈ ਗੱਲ, ਲੀਡਰ ਦੀ ਕਹੀ ਹੋਈ ਗੱਲ ਤੇ ਉਸ ਦੇ ਉੱਤੇ ਉਹ ਕਿੰਨਾ ਕੁ ਖੁਦ ਚੱਲਦੇ ਆ, ਉਸ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖ ਕੇ ਜਿਹੜੀ ਉਹ ਵੋਟ ਪਾਉਂਦੇ ਆ। ਸੋ ਹੋ ਸਕਦਾ ਵੀ ਇਸ ਦਾ ਕਾਫੀ ਨੁਕਸਾਨ ਜਿਹੜਾ ਲਿਬਰਲ ਸਰਕਾਰ ਨੂੰ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਝੱਲਣਾ ਪੈ ਸਕਦਾ ਹੈ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਆਪੋਜੀਸ਼ਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਐਂਡਰਿਊ ਸ਼ੀਰ, ਉਹਨਾਂ ਨੇ ਕਿਹਾ ਆ ਨਿਊਜ਼ ਕਾਨਫਰੰਸ ਦੇ ਵਿੱਚ ਵੀ ਜਦੋਂ ਤੋਂ ਫਿਲਪੋਰਟ ਨੇ ਰੈਜ਼ਿਗਨੇਸ਼ਨ ਦਿੱਤਾ ਹੈਗਾ ਆ, ਇਹਦੇ ਨਾਲ ਇਹ ਲੱਗਦਾ ਆ ਵੀ ਜਿਹੜੀ ਟਰੂਡੋ ਗਵਰਨਮੈਂਟ ਆ ਉਹ ਕਿਤੇ ਨਾ ਕਿਤੇ ਜ਼ਰੂਰ ਇਨਵੋਲਵ ਸੀ ਤੇ ਹੁਣ ਗਵਰਨਮੈਂਟ ਦੇ ਵਿੱਚ ਇੱਕ ਤਰ੍ਹਾਂ ਨਾਲ ਹਫੜਾ ਦਫੜੀ ਮਚੀ ਹੋਈ ਆ ਤੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹਨਾਂ ਨੂੰ ਜਿਹੜਾ ਆ ਅਸਤੀਫਾ ਦੇ ਦੇਣਾ ਚਾਹੀਦਾ ਹੈਗਾ ਆ। ਤੇ ਜਸਟਿਨ ਟਰੂਡੋ ਨੇ ਇਹ ਕਿਹਾ ਵੀ ਜਿਹੜੇ ਲੋਕ ਰਿਜ਼ਾਈਨ ਕਰ ਰਹੇ ਆ ਉਹਨਾਂ ਵੱਲ ਤੇ ਜਿਹੜੇ ਸਕੈਂਡਲ ਵੱਲ ਗੱਲ ਚੱਲ ਰਹੀ ਆ ਉਹਨੂੰ ਮੈਂ ਬੜੇ ਸੀਰੀਅਸਲੀ ਜਿਹੜਾ ਦੇਖ ਰਿਹਾ ਹੈਗਾ। ਸੋ ਦੇਖਦੇ ਹਾਂ ਵੀ ਕਿੰਨੀ ਸੀਰੀਅਸਨੈਸ ਜਿਹੜੀ ਉਦੋਂ ਆ ਕੇ ਨਿਕਲਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, UK ਦੇ ਇੱਕ ਮਿਨਿਸਟਰ ਦਾ ਜਿਹੜਾ ਉਹ ਬਿਆਨ ਆਇਆ ਆ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਜਿਹੜੀ ਗੱਲਬਾਤ ਇਸ ਟਾਈਮ ਜਿਹੜੀ ਹੋਈ ਆ ਉਸ ਦੇ ਵਿੱਚ ਗੁੱਡ ਸੰਕੇਤ, ਪੋਜ਼ੀਟਿਵ ਜਿਹੜੇ ਸੰਕੇਤ ਆ ਉਹ ਕਿਤੇ ਨਾ ਕਿਤੇ ਜਿਹੜੇ ਉਹ ਮਿਲੇ ਆ। ਇਹ ਜਿਹੜੇ MP ਹੈਗੇ ਨੇ ਬ੍ਰਿਟਨ ਦੇ ਫੋਰਨ ਸੈਕਟਰੀ ਜਰਮੀ ਹੰਟ, ਉਹਨਾਂ ਨੇ ਕਹਿੰਦੇ ਵੀ ਯੂਰਪੀਅਨ ਸੰਘ ਦੇ ਨਾਲ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਪ੍ਰੋਗਰੈਸ ਆ, ਉਸ ਦੇ ਵਿੱਚ ਵਾਧਾ ਜਿਹੜਾ ਹੋ ਰਿਹਾ। ਪ੍ਰਾਈਮ ਮਿਨਿਸਟਰ ਥਰੀਸਾ ਮੇ ਉਹ ਬਰਸਲ ਤੋਂ ਕਿਸੇ ਨਾ ਕਿਸੇ ਤਰੀਕੇ ਦੀਆਂ ਕੰਸੈਸ਼ਨਸ ਦੀ ਜਿਹੜੀ ਉਹ ਡਿਮਾਂਡ ਦੇ ਵਿੱਚ ਹੈਗੇ ਨੇ ਤਾਂ ਜੋ ਜਿਹੜੇ ਆਪਣੇ ਮੁਲਕ ਦੇ ਵਿੱਚ ਆਪਣੀ ਜਿਹੜੀ ਉਹ ਪਾਰਲੀਮੈਂਟ ਆ ਉੱਥੋਂ ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੂੰ ਉਹ ਭਰੋਸਾ ਦਿਵਾ ਸਕਣ ਵੀ ਹਾਂ ਆਪਾਂ ਨੂੰ ਜਿਹੜੀ ਗੁੱਡ ਡੀਲ ਯੂਰਪੀਅਨ ਸੰਘ ਦੇ ਵਿੱਚ ਜਿਹੜੀ ਉਹ ਮਿਲ ਰਹੀ ਆ। 29 ਮਾਰਚ ਦੇਖੋ ਬਹੁਤ ਥੋੜ੍ਹੇ ਦਿਨ ਜਿਹੜੇ ਆ ਇਹ ਇਹਨਾਂ ਦੇ ਕੋਲ ਜਿਹੜੇ ਉਹ ਰਹਿ ਗਏ ਨੇ ਆਲਰੇਡੀ। ਜੇ ਦੇਖੋ ਅੱਜ 5 ਮਾਰਚ ਜਿਹੜੀ ਹੋ ਚੁੱਕੀ, ਉੱਥੇ ਤਾਂ ਆਲਰੇਡੀ ਆਪਣੇ ਤੋਂ ਅੱਗੇ ਨੇ। ਸੋ 29 ਮਾਰਚ ਨੂੰ ਯੂਰਪੀਅਨ ਸੰਘ ਦੇ ਵਿੱਚੋਂ ਬ੍ਰਿਟੇਨ ਜਿਹੜਾ ਆ ਉਹ ਬਾਹਰ ਜਿਹੜਾ ਉਹ ਜਾ ਰਿਹਾ ਆ ਤੇ ਇਹ ਯੂਰਪੀਅਨ ਸੰਘ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਵੇਗਾ ਵੀ ਇੱਕ ਮੁਲਕ ਉਸ ਸੰਘ ਦੇ ਵਿੱਚੋਂ ਜਿਹੜਾ ਉਹ ਬਾਹਰ ਜਾਵੇਗਾ। ਬ੍ਰਿਟਿਸ਼ ਲਾਅ ਮੇਕਰਸ ਨੇ ਹੁਣ ਤੱਕ ਜਿੰਨੀਆਂ ਵੀ ਖਰੜੇ ਇਸ ਡੀਲਸ ਨੂੰ ਲੈ ਕੇ ਬਣੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਰੱਦ ਜਿਹੜਾ ਉਹ ਕਰ ਦਿੱਤਾ ਹੋਇਆ ਆ। ਯੂਰਪੀਅਨ ਸੰਘ ਵਾਲੇ ਇਸ ਤੋਂ ਬਾਅਦ ਦੇ ਵਿੱਚ ਥਰੀਸਾ ਮੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਹੱਥ ਪੱਲਾ ਜਿਹੜਾ ਆ ਉਹ ਨਹੀਂ ਸੀ ਜਿਹੜਾ ਉਹ ਫੜਾ ਰਹੇ। ਕੱਲ੍ਹ ਕਹਿੰਦੇ BBC ਦੇ ਨਾਲ ਗੱਲਬਾਤ ਕਰਦੇ ਹੋਏ ਫੋਰਨ ਸੈਕਟਰੀ ਜਰਮੀ ਹੰਟ ਨੇ ਇਹ ਉੱਥੇ ਉਹਨਾਂ ਨੂੰ ਭਰੋਸਾ ਜਿਹੜਾ ਦਿਵਾਇਆ ਆ। ਕਹਿੰਦੇ ਵੀ ਜਿਹੜੇ ਸਿਗਨਲ ਸਾਨੂੰ ਹੁਣ ਬਰਸਲਸ ਤੋਂ ਯੂਰਪੀਅਨ ਸੰਘ ਤੋਂ ਮਿਲ ਰਹੇ ਆ ਵੀ ਉਹ ਚੰਗੇ ਨੇ ਤੇ ਹੋ ਸਕਦਾ ਹੈ ਵੀ ਕਿਸੇ ਡੀਲ ਵੱਲ ਨੂੰ ਜਿਹੜਾ ਆ ਉਹ ਵਧਿਆ ਜਾ ਸਕਦਾ ਆ। ਸੋ ਜਿਹੜੇ ਯੂਰਪੀਅਨ ਸੰਘ ਦੇ ਚੀਫ ਨੈਗੋਸ਼ੀਏਟਰ ਹੈਗੇ ਨੇ ਮਾਈਕਲ ਬਾਰਨੀਅਰ, ਉਹ UK ਦੇ ਜਿਹੜੇ ਸੈਕਟਰੀ ਸਟੀਫਨ ਬਾਰਕਲੇ ਤੇ ਅਟਰਨੀ ਜਿਹੜੇ ਜਨਰਲ ਆ ਜੋਫਰੀ ਕਾਕਸ ਨੂੰ ਅੱਜ ਜਿਹੜੇ ਉੱਥੇ ਮਿਲਣਗੇ ਤਾਂ ਜੋ ਕਹਿੰਦੇ ਵੀ ਜਿਹੜਾ ਇਸ ਟਾਈਮ ਡਰੈਡਲੌਕ ਬਣਿਆ ਹੋਇਆ ਆ, ਜਿਹੜੇ ਕਿਸੇ ਪਾਸੇ ਵੀ ਗੱਲ ਨਹੀਂ ਵੱਧ ਰਹੀ, ਉਸ ਨੂੰ ਮੁੜ ਕੇ ਲੀਹੇ ਜਿਹੜਾ ਉਹ ਪਾਇਆ ਜਾ ਸਕੇ। ਜੀ ਅਗਲੀ ਖਬਰ ਜਿਹੜੀ ਆ ਰਹੀ ਆ, ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣੇ ਸੀ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਸ਼ਨ ਵੀ ਮਨਾਏ ਸੀ, ਉਹਨਾਂ ਦੇ ਕਈ ਵਾਰ ਆਰਤੀਆਂ ਵੀ ਕੀਤੀਆਂ ਸੀਆਂ। ਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਹਿ ਦਿੱਤਾ ਆ ਵੀ ਜਿਹੜਾ ਇੰਡੀਆ ਆ ਉਸ ਨੂੰ ਕਿਸੇ ਤਰ੍ਹਾਂ ਦੀ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਨਹੀਂ ਮਿਲੇਗੀ। ਟੈਰਿਫ ਦੀ ਉਹਨਾਂ ਨੇ ਗੱਲ ਕੀਤੀ ਆ ਵੀ ਇੰਡੀਆ ਤੋਂ $5.6 ਬਿਲੀਅਨ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਆ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਟੈਰਿਫ ਹੀ ਨਹੀਂ ਲੱਗਦਾ, ਟੈਕਸ ਹੀ ਨਹੀਂ ਲੱਗਦਾ। ਸੋ ਕਹਿੰਦੇ ਵੀ ਇਹਦੇ ਉੱਤੇ ਇਕੁਅਲ ਹੋਣਾ ਚਾਹੀਦਾ ਆ, ਜੇ ਉਹ ਸਾਡੀਆਂ ਚੀਜ਼ਾਂ 'ਤੇ ਲਾਉਂਦੇ ਤੇ ਅਸੀਂ ਵੀ ਲਾਵਾਂਗੇ। ਸੋ ਬਿਲਕੁਲ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਜਿਹੜੀ ਆ ਇੰਡੀਆ ਦੇ ਨਾਲ ਉਹ ਬੰਦ ਕਰਨ ਜਾ ਰਹੇ ਆ। ਤੇ ਕਹਿੰਦੇ ਵੀ ਇਹ ਨਵਾਂ ਫਰੰਟ USA ਨੇ ਖੋਲ੍ਹ ਲਿਆ ਹੁਣ ਚਾਈਨਾ ਤੋਂ ਬਾਅਦ, ਚਾਈਨਾ, ਮੈਕਸੀਕੋ ਤੇ ਕੈਨੇਡਾ ਤੋਂ ਬਾਅਦ। ਤੇ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਇਸ ਦੇ ਅਸਰ ਨੂੰ ਇੱਕ ਤਰ੍ਹਾਂ ਨਾਲ ਡਾਊਨ ਪਲੇ ਕਰ ਰਹੀ ਆ, ਪਰ ਕਹਿੰਦੇ ਵੀ ਉੱਥੇ ਇਲੈਕਸ਼ਨ ਹੋਣ ਵਾਲੀ ਆ। ਸੋ ਇਹ ਇਸ਼ੂ ਜਿਹੜਾ ਆ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਐਮਬੈਰਸ ਕਰ ਸਕਦਾ ਹੈਗਾ ਆ। ਜੀ ਸੋ ਦੇਖਦੇ ਹਾਂ ਉਸ ਦੇ ਵਿੱਚ ਉੱਥੇ ਕੀ ਬਣਦਾ। ਉੱਥੇ ਦੀਆਂ ਇਲੈਕਸ਼ਨਾਂ ਵਿੱਚ ਤਾਂ ਹੋਰ ਮਸਲੇ ਜਿਹੜੇ ਬਥੇਰੇ ਆ, ਇਹਨਾਂ ਨੇ ਇੰਨੀਆਂ ਕਿ ਟੈਰਿਫਾਂ ਦੇ ਬਾਰੇ ਉੱਥੋਂ ਦੇ ਲੋਕਾਂ ਨੇ ਕਿਹੜੀ ਗੱਲ ਜਿਹੜੀ ਉਹ ਸੁਣਨੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਪੈਂਟਾਗਨ ਨੇ ਕਹਿੰਦੇ ਲੋਕਹੀਡ ਮਾਰਟਿਨ ਨੂੰ $946 ਮਿਲੀਅਨ ਦਾ ਇੱਕ ਜਿਹੜਾ ਕੌਂਟਰੈਕਟ ਆ ਉਹ ਕਿੰਗਡਮ ਆਫ ਸਾਊਦੀ ਅਰੇਬੀਆ ਦੇ ਬਿਹਾਫ ਦੇ ਉੱਤੇ ਜਿਹੜਾ ਆ ਉਹ ਦਿੱਤਾ। ਥਾਰਡ ਮਿਜ਼ਾਈਲ ਡਿਫੈਂਸ ਸਿਸਟਮ
ਨੂੰ ਜਿਹੜਾ ਉਹ ਕਰਨ ਦੇ ਲਈ ਇਹ ਲੋਕਹੀਡ ਮਾਰਟਿਨ ਦੇ ਦੁਆਰਾ ਹੀ ਜਿਹੜਾ ਥਰਡ THAAD ਜਿਹੜਾ ਮਿਜ਼ਾਈਲ ਸਿਸਟਮ ਉਸ ਨੂੰ ਬਣਾਇਆ ਗਿਆ ਹੈ ਅਤੇ ਪੈਂਟਾਗਨ ਨੂੰ ਸਭ ਤੋਂ ਜ਼ਿਆਦਾ ਜਿਹੜਾ ਅਸਲਾ ਸਭ ਤੋਂ ਜ਼ਿਆਦਾ ਜਿਹੜੇ ਕਹਿ ਲਓ ਇਹ ਜਿਹੜੇ ਵੈਪਨਸ ਆ ਉਹ ਇਹ ਪ੍ਰੋਵਾਈਡ ਕਰਦੇ ਨੇ ਅਤੇ $946 ਮਿਲੀਅਨ ਦਾ ਜਿਹੜਾ ਇਹਨਾਂ ਨੂੰ ਪ੍ਰੋਜੈਕਟ ਆ ਉਹ ਹੁਣ ਮਿਲਿਆ ਆ। ਤਕਰੀਬਨ ਦੇਖ ਲਓ ਵੀ $1 ਬਿਲੀਅਨ ਜਿਹੜੇ ਆ ਉਹ ਰਿਚ ਉਸ ਦੇ ਵਿੱਚ ਹੋਣਗੇ। ਸੋ ਇਹ ਕਹਿੰਦੇ ਵੀ $15 ਬਿਲੀਅਨ ਦੀ ਇਹ ਜਿਹੜੀ ਟੋਟਲ ਮਲਟੀ ਬਿਲੀਅਨ ਦੀ ਜਿਹੜੀ ਇਹ ਡੀਲ ਆ ਉਹ ਹੋਈ ਆ ਅਤੇ ਪਹਿਲੀ ਇੰਸਟਾਲਮੈਂਟ ਜਿਹੜੀ ਆ ਉਹ ਇਸ ਦੇ ਵਿੱਚ ਆ ਰਹੀ ਆ। ਸਭ ਨੂੰ ਯਾਦ ਹੋਵੇਗਾ ਜਮਾਲ ਖਸ਼ੋਗੀ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੌਲਾ ਰੱਪਾ ਪਿਆ ਸੀ। ਹੁਣ ਤਾਂ ਆਲਮੋਸਟ ਉਸ ਦੇ ਬਾਰੇ ਕੋਈ ਜਿਹੜੀ ਗੱਲ ਆ ਉਹ ਨਹੀਂ ਕਰ ਰਿਹਾ। ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਡਾਇਰੈਕਟ ਕਲੀਅਰ ਹੀ ਕਹਿ ਦਿੱਤਾ ਸੀਗਾ ਵੀ ਚੱਲ ਕੋਈ ਨਹੀਂ, ਜਿਹੜਾ ਬੰਦਾ ਮਰ ਗਿਆ ਹੁਣ ਮਰ ਗਿਆ, ਅਸੀਂ ਉਹਦਾ ਕੀ ਕਰਨਾ, ਹਿਊਮਨ ਰਾਈਟ ਨੂੰ ਅਸੀਂ ਕੀ ਕਰਨਾ ਆ, ਵੀ ਸਾਨੂੰ ਤਾਂ $100 ਬਿਲੀਅਨ ਜਿਹੜਾ ਆ ਉਹ ਉੱਧਰਲੇ ਪਾਸੇ ਜਿਹੜਾ ਉਹ ਮਿਲ ਰਿਹਾ ਆ। ਸੋ ਕਿਤੇ ਨਾ ਕਿਤੇ ਆਦਮੀ ਦੀ ਕੀਮਤ, ਹਿਊਮਨ ਰਾਈਟ ਦੀ ਕੀਮਤ ਇਹਨਾਂ ਡਿਫੈਂਸ ਕਾਂਟਰੈਕਟਸ ਦੇ ਸਾਹਮਣੇ ਜਿਹੜੀ ਤੁੱਛ ਜਿਹੜੀ ਆ ਉਹ ਸਮਝ ਰਹੇ ਨੇ। ਸੋ ਸਹੀ ਉਹਨਾਂ ਚੀਜ਼ਾਂ ਦੇ ਵਿੱਚ ਲੋਕਹੀਡ ਮਾਰਟਿਨ ਨੂੰ ਹੁਣ ਕਾਫੀ ਜ਼ਿਆਦਾ ਜਿਹੜਾ ਕਹਿ ਲਓ ਵੀ ਫਾਇਦਾ ਵੀ ਉਹ ਹੋ ਰਿਹਾ ਆ ਜੀ। ਅਗਲੀ ਖਬਰ ਵੀ ਜਿਹੜੀ ਇੰਡੀਆ ਤੋਂ ਆ ਰਹੀ ਆ, ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਨੈਸ਼ਨਲ ਏਅਰਲਾਈਨਸ ਹੈਗੀਆਂ ਆ ਉਹਨਾਂ ਦੇ ਜਿਹੜੇ ਕਰੂ ਹੈਗਾ ਜਾਂ ਜਿਹੜੇ ਪਾਇਲਟਸ ਆ, ਜਦੋਂ ਵੀ ਉਹ ਅਨਾਊਂਸਮੈਂਟ ਕਰਨਗੇ ਏਅਰਲਾਈਨ ਦੇ ਵਿੱਚ ਉਹਨਾਂ ਨੂੰ ਜੈ ਹਿੰਦ ਕਹਿਣਾ ਪਊਗਾ। ਸੋ ਉਹਦੇ ਬਾਰੇ ਹੁਣ ਬਹੁਤ ਸਾਰੇ ਟਰੋਲਸ ਆ ਰਹੇ ਆ, ਕਹਿੰਦੇ ਵੀ ਜਦੋਂ ਪਾਇਲਟ ਅਨਾਊਂਸ ਕਰੂਗਾ ਵੀ ਟਰਬੂਲੈਂਸ ਆ ਰਿਹਾ ਜੈ ਹਿੰਦ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੋ ਗਈਆਂ। ਦੇਖੋ ਹੁਣ ਬਹੁਤ ਸਾਰਾ ਜਿਹੜਾ ਕ੍ਰਿਟਿਸਿਜ਼ਮ ਵੀ ਹੋ ਰਿਹਾ ਵੀ ਜੈ ਹਿੰਦ ਕਹਿਣ ਦੇ ਨਾਲ ਤੁਹਾਡੇ ਜਿਹੜੀ ਏਅਰਲਾਈਨ ਆ ਉਹਦੀ ਸੇਫਟੀ ਵੱਧ ਜਾਊਗੀ। ਸੋ ਇੱਦਾਂ ਦੀ ਜਿਹੜੀ ਗੱਲਬਾਤ ਆ ਉਹ ਇੰਡੀਆ ਤੋਂ ਆ ਰਹੀ ਹੈਗੀ ਆ। ਇਹ ਜਦੋਂ ਘੋਟ ਕੇ ਦੇਸ਼ ਭਗਤੀ ਕਿਸੇ ਨੂੰ ਵਿੱਚ ਜਦੋਂ ਪਿਆਉਣੀ ਹੋਵੇ ਤਾਂ ਫਿਰ ਇੱਦਾਂ ਦੇ ਜਿਹੜੇ ਆ ਉਹ ਫੈਸਲੇ ਜਿਹੜੇ ਉਹ ਲਏ ਜਾਂਦੇ ਆ। ਲੋਕਾਂ ਨੂੰ ਮੈਂ ਜਿੱਦਾਂ ਤੁਹਾਨੂੰ ਦੱਸਿਆ ਨਾ ਵੀ ਉੱਥੇ ਲੋਕਾਂ ਨੇ ਇਹ ਥੋੜ੍ਹੀ ਚਰਚਾ ਕਰਨੀ ਵੀ ਬਾਹਰੋਂ ਜਿਹੜਾ ਸਮਾਨ ਆ ਰਿਹਾ ਮਹਿੰਗਾ ਹੋ ਰਿਹਾ ਉਹਦੇ ਉੱਤੇ ਟੈਕਸ ਜਿਹੜਾ ਵੱਧ ਜਾਣਾ, ਅਤੇ ਇੱਧਰੋਂ ਜਿਹੜਾ ਕਿਸਾਨਾਂ ਦੇ ਜੇ ਕੋਈ ਹੋਰ ਚੀਜ਼ ਖਰੀਦ ਰਿਹਾ ਆ ਅਮਰੀਕਾ ਉਹਦੇ ਉੱਤੇ ਟੈਰਿਫ ਜਿਹੜਾ ਆ ਉਹ ਲੱਗੂਗਾ, ਉਹ ਘੱਟ ਵਿਕੂਗੀ। ਲੋਕਾਂ ਨੂੰ ਉਸ ਚੀਜ਼ ਦੀ ਕੋਈ ਚਿੰਤਾ ਨਹੀਂ। ਆਹ ਚਿੰਤਾ ਉਹਨਾਂ ਉੱਥੇ ਜ਼ਰੂਰ ਹੋਣੀ ਆ ਵੀ ਯਾਰ ਆਹ ਪਾਇਲਟ ਨੇ ਜੈਂਤ ਨਹੀਂ ਆਖਿਆ, ਆਹ ਜਿਹੜਾ ਮੁਸਲਮਾਨ ਪਾਇਲਟ ਸੀ, ਆਹ ਸਿੱਖ ਪਾਇਲਟ ਸੀ, ਇਹਨੇ ਇੱਦਾਂ ਨਹੀਂ ਕਿਹਾ, ਇਹਨੇ ਉੱਦਾਂ ਨਹੀਂ ਕਿਹਾ। ਅਤੇ ਬਸ ਫਿਰ ਦੇਖਿਓ ਇਹ ਖਬਰਾਂ ਜਿਹੜੇ ਤੁਸੀਂ ਆਉਣ ਵਾਲੇ ਦਿਨਾਂ 'ਚ ਉੱਥੋਂ ਸੁਣਨ ਨੂੰ ਤੁਹਾਨੂੰ ਜਿਹੜੀਆਂ ਉੱਧਰ ਮਿਲਣਗੀਆਂ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਭ ਨੂੰ ਯਾਦ ਹੋਣਾ ਵੀ ਕੁਛ ਸਮਾਂ ਪਹਿਲਾਂ ਜਿਹੜੀ ਇੱਕ ਮੈਗਾ ਮਿਲੀਅਨ ਜੈਕਪੋਟ ਤਕਰੀਬਨ $1.5 ਬਿਲੀਅਨ ਦੀ ਜਿਹੜੀ ਉਹ ਬਣੀ ਪਈ ਸੀਗੀ, ਉਹ ਜਿਹੜੀ ਸਾਊਥ ਕੈਰੋਲੀਨਾ ਦੇ ਵਿੱਚ ਕਿਸੇ ਨੇ ਜਿੱਤੀ ਸੀ। ਕਹਿੰਦੇ ਹੁਣ ਰੀਸੈਂਟਲੀ ਇੱਕ ਬੰਦੇ ਨੇ ਅਨੋਨਿਮਸ ਮਿਸਟਰੀ ਕਹਿੰਦੇ ਓਵਰ ਜਿਹੜੀ ਆ ਕਿਤੇ ਨਾ ਕਿਤੇ ਹੋਈ ਆ, ਪਰ ਜਿਹੜਾ ਬੰਦਾ ਆ ਉਹ ਆਪਣੇ ਆਪ ਨੂੰ ਉਹਨੇ ਅਨੋਨਿਮਸ ਹੀ ਜਿਹੜਾ ਉਹ ਰੱਖਿਆ ਆ। ਉਸਨੇ ਬੰਦਾ ਆ ਕਿ ਬੁੜੀ ਇਹ ਵੀ ਨਹੀਂ ਪਤਾ ਜਿਹੜਾ। ਸੋ ਅਜੇ ਤਾਈਂ ਜਿਹੜਾ ਵੀ ਇਨਸਾਨ ਆ ਉਸਨੇ ਆਪਣੇ ਆਪ ਨੂੰ ਜਿਹੜਾ ਅਨੋਨਿਮਸ ਰੱਖਿਆ ਆ, ਪਰ ਕਿਸੇ ਨੇ ਕਲੇਮ ਜਿਹੜਾ ਆ ਉਹ ਜ਼ਰੂਰ ਕਰ ਲਿਆ ਸੀ। ਅਕਤੂਬਰ ਦੇ ਵਿੱਚ ਇਹ ਜੈਕਪੋਟ ਜਿਹੜਾ ਨਿਕਲਿਆ ਸੀ ਅਤੇ ਪੂਰੇ 6 ਮਹੀਨੇ ਦਾ ਜਿਹੜਾ ਉਹਨੇ ਵਕਫਾ ਜਿਹੜਾ ਲਿਆ ਆ ਉਸ ਇਨਸਾਨ ਨੇ। ਇਸ ਨੂੰ ਜਿਹੜਾ ਸਬਰ ਵਰਗੀ ਸਬਰ ਆ, ਉਹਨੂੰ ਪਤਾ ਆ ਵੀ ਚੱਲ 6 ਮਹੀਨੇ ਸਬਰ ਕਰ ਲਈਏ ਅਤੇ ਮਿਲਣਾ ਵੀ ਤਾਂ ਅੱਗੋਂ ਆਲਮੋਸਟ $1 ਬਿਲੀਅਨ ਆ ਨਾ। ਲਮਸਮ ਵੀ ਜਿਹੜਾ ਵਨ ਟਾਈਮ ਪੇਮੈਂਟ ਵੀ ਜਿਹੜੀ ਹਰਜੋਤ ਸਿੰਘ ਜੀ $878 ਮਿਲੀਅਨ ਦੀ ਜਿਹੜੀ ਆ ਉਸਨੂੰ ਮਿਲਣੀ ਆ। $1.5 ਬਿਲੀਅਨ ਦੀ ਉਹ ਜਿਹੜੀ ਉਸਨੇ ਇੱਕ ਹੀ ਜਿਹੜਾ ਇਨਸਾਨ ਸੀ ਜਿਸ ਨੇ ਉਹ ਜਿੱਤੀ ਆ। ਹੁਣ ਤੱਕ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਜਿਹੜੀ ਸਭ ਤੋਂ ਜਿਹੜੀ ਕਹਿ ਲਓ ਵੀ ਬਿਗੈਸਟ ਜਿਹੜੀ ਜਿੱਤ ਹੈ ਇੱਕ ਬੰਦੇ ਦੇ ਹਿੱਸੇ ਜਿਹੜੀ ਉਹ ਲੱਗੀ ਆ। ਜਿਹੜੇ ਸਾਊਥ ਕੈਰੋਲੀਨਾ ਦਾ ਜਿਹੜਾ ਇਹ ਰਹਿਣ ਵਾਲੇ ਆ। ਸੋ ਹੁਣ ਦੇਖਦੇ ਹਾਂ ਵੀ ਇਹ ਜਿਹੜਾ ਵਿਨਰ ਆ ਵੀ ਉਸਨੇ ਜਿਹੜਾ ਅਨੋਨਿਮਸ ਰਹਿਣਾ ਹੈ ਉਸ ਦੇ ਬਾਰੇ ਕੀ ਪਤਾ ਲੱਗਣਾ ਹੈ, ਕੌਣ ਆ ਕੌਣ ਨਹੀਂ ਹੈ ਇਸ ਦੇ ਬਾਰੇ ਬਾਅਦ ਦੇ ਵਿੱਚ ਜਿਹੜਾ ਪਤਾ ਲੱਗੂਗਾ ਜੇ ਉਹ ਚਾਹਣਗੇ ਵੀ ਉਸ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਵੇ। ਸੋ ਪਰ ਇਹ ਆ ਵੀ ਫਾਈਨਲੀ ਕਿਸੇ ਨੇ ਉਸ ਨੂੰ ਕਲੇਮ ਕਰ ਲਿਆ ਆ ਜੀ। ਸੋ ਅਗਲੀ ਖਬਰ ਵੱਲ ਚਾਹੀਏ। ਕਹਿੰਦੇ ਜਿਹੜੇ ਸੈਨੇਟਰ ਬਰਨੀ ਸੈਂਡਰਸ ਹੈਗੇ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਆਪਣੀ ਕੈਂਪੇਨ ਚਲਾ ਰਹੇ ਆ ਐਜ਼ ਏ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਵੱਲੋਂ। ਕਹਿੰਦੇ ਵੀ ਇਸ ਵਾਰੀ ਉਹਦੇ ਸਪੋਰਟਰ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਜਿਹੜਾ ਚਾਂਸ ਆ ਉਹ ਜਾਣ ਨਹੀਂ ਦੇਣਾ। ਅਤੇ ਉੱਧਰੋਂ ਹਿਲਰੀ ਕਲਿੰਟਨ ਵੱਲੋਂ ਵੀ ਨਿਊਜ਼ ਆ ਰਹੀ ਆ ਵੀ ਹਿਲਰੀ ਕਲਿੰਟਨ ਨਹੀਂ ਇਸ ਵਾਰ ਇਲੈਕਸ਼ਨ ਲੜਨਗੇ, ਪਰ ਫਿਰ ਵੀ ਸਟਿਲ ਕਾਫੀ ਜਿਹੜੇ ਕੈਂਡੀਡੇਟ ਆ ਉਹ ਡੈਮੋਕ੍ਰੇਟਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ। ਸੋ ਪ੍ਰਾਇਮਰੀ ਇਲੈਕਸ਼ਨ ਤੋਂ ਬਾਅਦ ਫਿਰ ਦੇਖਦੇ ਆ ਵੀ ਫਾਈਨਲ ਜਿਹੜਾ ਆ ਕੈਂਡੀਡੇਟ ਕਿਹੜਾ ਆਉਂਦਾ ਹੈਗਾ। ਪੂਰੇ 1 ਸਾਲ ਬਾਅਦ ਜਿਹੜੀ ਪਹਿਲੀ ਪ੍ਰਾਇਮਰੀ ਆਈ ਥਿੰਕ ਆਇਓਵਾ ਦੇ ਵਿੱਚ ਕਿ ਓਹਾਇਓ ਦੇ ਵਿੱਚ ਜ਼ਿਆਦਾਤਰ ਇਹਨਾਂ ਦੋਨਾਂ
ਸੂਬਿਆਂ ਦੇ ਵਿੱਚ ਜਿਹੜੀ ਉਹ ਸਟਾਰਟ ਜਿਹੜੀ ਉਹ ਹੋ ਜਾਂਦੀ ਆ। ਸੋ ਡੈਮੋਕ੍ਰੇਟ ਦੀ ਜਿਹੜੀ ਪ੍ਰਾਇਮਰੀਜ਼ ਉਸ ਨੂੰ ਸ਼ੁਰੂ ਹੋਣ ਦੇ ਵਿੱਚ ਪੂਰੇ 1 ਸਾਲ ਦਾ ਹੁਣ ਜਿਹੜਾ ਵਕਫਾ ਆ ਉਹ ਰਹਿ ਗਿਆ ਆ। ਆਲਮੋਸਟ 10 ਤੋਂ ਵੱਧ ਆਲਰੇਡੀ ਕੈਂਡੀਡੇਟ ਜਿਹੜੇ ਆ ਉਹ ਆਪਣੇ ਆਪ ਨੂੰ ਦਿਖਾ ਰਹੇ ਆ ਵੀ ਅਸੀਂ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜਿਹੜੇ ਨਾਮਜ਼ਦ ਜਿਹੜੇ ਆ ਉਹ ਹੋ ਸਕਦੇ ਆ, ਜਿਨ੍ਹਾਂ ਦੇ ਇਸ ਵਾਰੀ ਜਿਹੜੀ ਕਾਫੀ ਭਰਮਾਰ ਜਿਹੜੀ ਖਾਸ ਕਰਕੇ ਔਰਤਾਂ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਜਿਹੜੇ ਰਹੇਗੀ। ਕਿਤੇ ਨਾ ਕਿਤੇ ਚੰਗੀ ਗੱਲ ਹੈ, ਡਾਇਵਰਸਿਟੀ ਵੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਪਰ ਹਾਲ ਦੀ ਘੜੀ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕਹਿ ਲਓ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਬਰਨੀ ਸੈਂਡਰਸ ਆ ਉਹ ਅੱਗੇ ਜਿਹੜੇ ਨਜ਼ਰ ਆ ਰਹੇ ਨੇ। ਜੀ ਇੱਕ ਹੁਣ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ ਸੈਂਟਰਲ ਇਲੀਨੋਇਸ ਦੇ ਵਿੱਚ ਇੱਕ ਹਾਈ ਵੋਲਿਊਮ ਲਿਕਰ ਸਟੋਰ ਸੇਲ ਤੇ ਹੈ। 25,000 ਸਕੁਅਰ ਫੁੱਟ ਤੋਂ ਵੱਧ ਦੀ ਥਾਂ, $3 ਮਿਲੀਅਨ ਪਲੱਸ ਗ੍ਰੋਸ ਇਨਕਮ, ਨਾਲ ਹੀ ਇਸ ਤੇ 5 ਸਲੋਟ ਮਸ਼ੀਨਾਂ ਤੇ ਇੱਕ ATM ਮਸ਼ੀਨ ਹੈ ਜਿਸ ਦਾ $12,000 ਤੱਕ ਰੈਂਟ ਪ੍ਰਤੀ ਮਹੀਨਾ ਮਿਲਦਾ ਹੈ। ਜੇਕਰ ਤੁਸੀਂ ਇਸ ਬਿਜ਼ਨਸ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤਾਂ ਕਾਲ ਕਰੋ ਰਾਜਵੀਰ ਸਿੰਘ 530 321 9320 530 321 9320। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼।
ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ-ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ ਵੈਸਟ ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408-272-2500 4082722500। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਬੇ ਏਰੀਏ ਤੋਂ ਆ ਰਹੀ ਆ। ਬੇ ਏਰੀਏ ਦੇ ਵਿੱਚ ਜਿਹੜੀਆਂ ਸਿਟੀਜ਼ ਆ ਇੱਥੇ ਆਟੋ ਬਰਗਲਰੀਜ਼ ਬਹੁਤ ਜ਼ਿਆਦਾ ਲਗਾਤਾਰ ਜਿਹੜੀਆਂ ਵੱਧ ਰਹੀਆਂ ਆ। ਮਲਪੀਟਸ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ, ਇਸ ਸਾਲ ਦੇ ਵਿੱਚ ਹੁਣ ਤੱਕ ਤਕਰੀਬਨ 150 ਕਾਰ ਬਰਗਲਰੀਜ਼ ਜਿਹੜੀਆਂ ਹੋਈਆਂ ਨੇ ਤੇ ਫਰੀਮੌਂਟ ਦੇ ਵਿੱਚ ਇੱਕੋ ਰਾਤ ਦੇ ਵਿੱਚ 20 ਜਿਹੜੀਆਂ ਆਟੋ ਜਿਹੜੀਆਂ ਬਰਗਲਰੀਜ਼ ਜਿਹੜੀਆਂ ਹੋਈਆਂ ਨੇ। ਸੋ ਲੋਕਾਂ ਨੇ ਤੋੜ ਭੰਨ ਕਰਕੇ ਜਿਹੜੇ ਚੋਰਾਂ ਨੇ ਕਾਰਾਂ ਦੇ ਵਿੱਚੋਂ ਜਿਹੜਾ ਇੱਧਰ ਸਮਾਨ ਕੱਢਿਆ, ਕਿਸੇ ਨੇ ਕਾਰ ਦਾ ਸਪੀਕਰ ਕੱਢਿਆ ਹੁੰਦਾ ਆ, ਕਿਸੇ ਦਾ ਕੋਈ ਸਮਾਨ ਕੋਈ ਬੈਗ ਅੰਦਰ ਪਿਆ ਰਹਿ ਜਾਂਦਾ ਹੈ, ਲੋਕਾਂ ਦਾ ਉਹ ਜਿਹੜਾ ਉਹ ਚੋਰੀ ਹੋਇਆ ਆ। ਤੇ ਕਈ ਤਾਂ ਜਿਹੜੇ ਨਸ਼ੇ ਦੀ ਹਾਲਤ ਦੇ ਵਿੱਚ ਉੱਦਾਂ ਹੀ ਇੱਦਾਂ ਦੇ ਜਿਹੜੇ ਕਰਤੂਤਾਂ ਜਿਹੜੀਆਂ ਉਹ ਕਰ ਜਾਂਦੇ ਨੇ। ਸੋ ਇਹ ਲਗਾਤਾਰ ਖਾਸ ਕਰਕੇ ਇਹ ਹੁਣ ਬੇ ਏਰੀਏ ਤੋਂ ਜਿਹੜੀਆਂ ਨਿਊਜ਼ ਆ ਰਹੀਆਂ ਵੀ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਇੱਥੇ ਵਧਿਆ ਹੋਇਆ ਆ। ਸੋ ਕੋਈ ਵੀ ਆਪਣੀ ਕੀਮਤੀ ਚੀਜ਼ ਜਿਹੜੀ ਆ ਉਹ ਆਪਣੀ ਗੱਡੀ ਦੇ ਵਿੱਚ ਨਾ ਜਿਹੜੀ ਉਹ ਰੱਖੀ ਜਾਵੇ। ਤੇ ਅੱਜ ਕੱਲ੍ਹ ਤਾਂ ਹਰਜੋਤ ਸਿੰਘ ਜੀ ਇਹ ਚੀਜ਼ ਹੋ ਚੁੱਕੀ ਆ, ਆਲਮੋਸਟ ਸਾਰੇ ਜਾਣੇ ਕੈਮਰੇ ਜਿਹੜੇ ਉਹ ਲਾ ਰਹੇ ਆ। ਚੰਗੀ ਗੱਲ ਆ, ਐਟਲੀਸਟ ਤੁਹਾਨੂੰ ਪਤਾ ਜਿਹੜਾ ਉਹ ਲੱਗ ਜਾਂਦਾ। ਨਹੀਂ ਤਾਂ ਘੱਟੋ ਘੱਟ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਤਾਂ ਫਿਰ ਦਿਖਾ ਸਕਦੇ ਹੋ ਵੀ ਵਾਕਿਆ ਹੀ ਸਾਡੇ ਨਾਲ ਜਿਹੜਾ ਉਹ ਇੱਦਾਂ ਜਿਹੜਾ ਹੋਇਆ ਸੀ। ਪਰ ਸੁਚੇਤ ਜਿਹੜੀ ਉਹ ਰਹਿਣ ਦੀ ਜ਼ਰੂਰਤ ਆ। ਗੱਡੀਆਂ ਰਾਤੋਂ ਰਾਤ ਕਈਆਂ ਦੀਆਂ ਚੋਰੀ ਵੀ ਹੋ ਜਾਂਦੀਆਂ ਆ ਤੇ ਨਹੀਂ ਤਾਂ ਇਸ ਤਰੀਕੇ ਦੇ ਨਾਲ ਤੋੜ ਭੰਨ ਕਰਕੇ ਵਿੱਚੋਂ ਸਮਾਨ ਜਿਹੜਾ ਆ ਉਹ ਚੋਰੀ ਕੀਤਾ ਜਾ ਰਿਹਾ ਆ। ਸੋ ਪਲੀਜ਼ ਕੋਈ ਵੀ ਜਿਹੜਾ ਆਪਣਾ ਕੀਮਤੀ ਸਮਾਨ ਆ, ਕੋਈ ਵੈਸੇ ਤਾਂ ਕੁਛ ਵੀ ਜਿਹੜਾ ਆ ਗੱਡੀ ਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਨੂੰ ਮੱਦੇਨਜ਼ਰ ਰੱਖਦੇ ਹੋਏ ਵਿੱਚ ਨਾ ਹੀ ਜਿਹੜਾ ਉਹ ਰਹਿਣ ਦਿੱਤਾ ਜਾਵੇ ਜੀ। ਸੋ ਬਿਲਕੁਲ ਇਸੇ ਤਰ੍ਹਾਂ ਜੇ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜੇ ਸੈਨ ਫਰਾਂਸਿਸਕੋ ਵਿਜ਼ਿਟ ਕਰਨ ਜਾਣਾ ਹੋਵੇ, ਕਿਉਂਕਿ ਟੂਰਿਸਟ ਪਲੇਸ ਆ, ਬਹੁਤ ਸਾਰੇ ਆਪਣੇ ਸਰੋਤੇ ਵੀ ਸੁਣਦੇ ਆ ਆਲ ਓਵਰ ਦੀ ਵਰਲਡ ਜਾਂ ਪੂਰੇ USA ਕੈਨੇਡਾ ਤੋਂ ਵਿਜ਼ਿਟ ਕਰਨ ਜਾਂਦੇ ਆ। ਸੈਨ ਫਰਾਂਸਿਸਕੋ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਾਰਾਂ ਦੀ ਬ੍ਰੇਕ ਇਨ ਹੁੰਦੀ ਹੈਗੀ ਆ। ਤੇ ਸਿਚੁਏਸ਼ਨ ਕਹਿੰਦੇ ਇੱਦਾਂ ਦੀ ਬਣੀ ਹੋਈ ਆ ਵੀ ਰਾਤ ਨੂੰ ਜਿਹੜੇ ਲੋਕ ਉੱਥੇ ਰਹਿੰਦੇ ਆ, ਜਿਹੜੇ ਸਟਰੀਟ ਦੇ ਉੱਤੇ ਕਾਰਾਂ ਪਾਰਕ ਕਰਦੇ ਆ ਆਪਣੇ ਘਰ ਦੇ ਸਾਹਮਣੇ, ਉਹ ਜਿਹੜੇ ਵਾਲਟ ਹੁੰਦੇ ਆ ਉਹਨਾਂ ਦੇ ਕਾਰ ਦਾ ਉਹ ਖੋਲ੍ਹ ਕੇ ਰੱਖਦੇ ਆ ਤਾਂ ਕਿ ਚੋਰ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਵੀ ਇਹਦੇ 'ਚ ਕੁਛ ਪਿਆ ਨਹੀਂ। ਇੰਨਾ ਬੁਰਾ ਹਾਲ ਜਿਹੜਾ ਚੱਲ ਰਿਹਾ ਹੈਗਾ। ਸੋ ਜਿੰਨੇ ਵੀ ਲੋਕ ਵਿਜ਼ਿਟ ਕਰਨ ਜਾਂਦੇ ਆ ਖਾਸ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ, ਪਲੀਜ਼ ਆਪਣਾ ਕਿਸੇ ਤਰ੍ਹਾਂ ਦੀ ਵੀ ਚੀਜ਼ ਜਿਹੜੀ ਆ ਕਾਰ ਦੇ ਵਿੱਚ ਨਾ ਰੱਖੋ। ਕੋਈ ਕੈਮਰਾ ਹੋਇਆ ਜਾਂ ਤੁਹਾਡਾ ਕੰਪਿਊਟਰ ਹੋਇਆ, ਫੋਨ ਹੋਇਆ, ਤੇ ਜਿਹੜੀ ਜਿੱਥੇ ਵੀ ਕਾਰ ਤੁਸੀਂ ਪਾਰਕ ਕਰਨੀ ਆ ਉਹ ਸੇਫ ਪਾਰਕਿੰਗ ਲੋਟ, ਕਿਉਂਕਿ ਪਾਰਕਿੰਗ ਉੱਥੇ ਮਹਿੰਗੀ ਬਹੁਤ ਹੈਗੀ ਆ। ਪਰ ਬਹੁਤ ਜ਼ਿਆਦਾ ਜਿਹੜੇ ਬ੍ਰੇਕ ਇਨਸ ਆ ਜਾਂ ਤਾਂ ਕਹਿੰਦੇ ਪਈ ਜਿਹੜਾ ਸਿਟੀ ਹਾਲ ਆ ਲੋਕ ਦੇਖਣ ਜਾਂਦੇ ਆ ਉੱਥੇ ਹੁੰਦੇ ਆ, ਜਾਂ ਗੋਲਡਨ ਗੇਟ ਬ੍ਰਿਜ 'ਤੇ ਵੀ ਬਹੁਤ ਹੁੰਦੇ ਹੈਗੇ ਆ। ਸੋ ਕੋਈ ਵੀ ਜਿਹੜਾ ਸਮਾਨ ਆ ਆਪਣੀ ਕਾਰ ਦੇ ਵਿੱਚ ਨਾ ਰੱਖੋ ਤੇ ਬੜੇ ਧਿਆਨ ਦੇ ਨਾਲ ਜਿਹੜਾ ਉੱਥੇ ਜਾਣਾ ਚਾਹੀਦਾ ਹੈਗਾ। ਬਿਲਕੁਲ, ਬਹੁਤ ਵਾਰੀ ਕਈ ਵਾਰੀ ਕਿਸੇ ਦਾ ਵਿੱਚ ਫੋਨ ਪਿਆ ਰਹਿ ਜਾਂਦਾ, ਕਈ ਜਾਂਦਾ ਵੀ ਚੱਲ ਕੋਈ ਨਹੀਂ ਮੈਂ ਪਰਸ ਅੰਦਰ ਰੱਖ ਜਾਂਦੇ ਆ ਤੇ ਨਾਲ ਕੀ ਚੱਕਣਾ ਆ, ਬੈਗ, ਲੈਪਟਾਪ ਜਾਂ ਪਹਿਲੀ ਤਾਂ ਗੱਲ ਜਦੋਂ ਘੁੰਮਣ ਜਾਣਾ ਇਹ ਸਾਰੀਆਂ ਚੀਜ਼ਾਂ ਘੱਟ ਤੋਂ ਘੱਟ ਜਿਹੜੀਆਂ ਉਹ ਲੈ ਕੇ ਜਾਓ। ਉੱਥੇ ਚੋਰ ਇੰਨੇ ਕੁ ਜ਼ਿਆਦਾ ਉੱਥੇ ਕਹਿ ਲਓ ਵੀ ਗਾਂਹ ਵਧੂ ਜਿਹੜੇ ਉਹ ਹੋ ਚੁੱਕੇ ਆ। ਉਹ ਉਹਨਾਂ ਨੇ ਬੰਦੇ ਸਪੈਸ਼ਲ ਰੱਖੇ ਹੋਏ ਆ ਸਿਰਫ ਇਸੇ ਤਰੀਕੇ ਨੂੰ ਨਜ਼ਰ ਰੱਖਣ ਦੇ ਲਈ, ਕੌਣ ਆ ਰਿਹਾ ਕੌਣ ਜਾ ਰਿਹਾ, ਕਿੰਨੇ ਕੀ ਸਮਾਨ ਕਿੱਥੇ ਜਿਹੜਾ ਉਹ ਰੱਖਿਆ ਆ। ਰੀਸੈਂਟਲੀ ਇੱਕ ਜਿਹੜੀ ਹਰਜੋਤ ਸਿੰਘ ਦੀ ਲੋਕਲ TV ਕਰੂ ਉੱਥੇ ਹੀ ਜਿਹੜੇ ਸੈਨ ਫਰਾਂਸਿਸਕੋ ਦੇ ਉੱਥੇ ਜਿਹੜੇ ਵਿਕਟੋਰੀਅਨ ਹੋਮਸ ਜਿਹੜੇ ਹੈਗੇ ਆ ਉਹਦੇ ਇਰਦ ਗਿਰਦ ਜਿਹੜੇ ਉਹ ਦਿਖਾ ਰਹੇ ਸੀ, ਰਿਪੋਰਟ ਜਿਹੜੀ ਆ ਉਹ ਪੇਸ਼ ਕਰ ਰਹੇ ਸੀ ਵੀ ਕਿੱਦਾਂ ਇੱਥੇ ਚੋਰੀਆਂ ਹੁੰਦੀਆਂ।
ਤੇ ਹਾਸੇ ਵਾਲੀ ਗੱਲ ਇਹ ਹੋਈ ਵੀ ਉਹਨਾਂ ਦੀ ਆਪਣੀ ਗੱਡੀ 'ਚ ਚੋਰੀ ਹੋ ਗਈ ਜੀ। ਤੁਸੀਂ ਦੇਖੋ ਵੀ ਉਹਨਾਂ ਦਾ ਹੀ ਸਮਾਨ ਜਿਹੜਾ ਉਹ ਜਿਹੜੀ ਕੈਮਰਾ ਕਰੂ ਵਾਲੇ ਆਏ ਸੀ ਉਹਨਾਂ ਦੀ ਗੱਡੀ ਦੇ ਵਿੱਚ ਹੀ ਜਿਹੜਾ ਆ ਉਹਨਾਂ ਦਾ ਹੀ ਸਮਾਨ ਜਿਹੜਾ ਉਹ ਚੋਰੀ ਕਰਕੇ ਜਿਹੜੇ ਚੋਰ ਆ ਉੱਥੋਂ ਲੈ ਗਏ। ਸੋ ਇੱਕ ਬਹੁਤ ਈਜ਼ੀ ਪ੍ਰੇ ਜਿਹੜਾ ਆ ਉੱਥੋਂ ਦੇ ਇਹਨਾਂ ਚੋਰਾਂ ਦੇ ਲਈ ਬ੍ਰੇਕ-ਇਨਸ ਜਿਹੜੀਆਂ ਕਰਦੀਆਂ ਉਹ ਬਣ ਚੁੱਕਾ ਆ ਵੀ ਸੈਲਾਨੀ ਆਉਂਦੇ ਦੇਖੋ ਤੁਹਾਡੇ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆਇਆ ਰਹਿੰਦਾ ਅਤੇ ਸਾਰੇ ਜਾਣੇ ਕਹਿੰਦੇ ਵੀ ਚਲੋ ਗੋਲਡਨ ਗੇਟ ਬ੍ਰਿਜ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਜਾਂ ਖੁਦ ਜਿਹੜਾ ਉਹ ਘੁੰਮਣ ਦੇ ਲਈ ਜਿਹੜਾ ਉਹ ਜਾਂਦੇ ਆ। ਸੋ ਕੋਈ ਵੀ ਸਮਾਨ ਜਿਹੜਾ ਆ ਉਸ ਦੇ ਵਿੱਚ ਨਾ ਜਿਹੜਾ ਆ ਉਹ ਰੱਖਿਆ ਜਾਵੇ। ਗੱਡੀਆਂ ਜਿਹੜੀਆਂ ਆ ਅੱਜ ਕੱਲ੍ਹ ਉਹਨਾਂ ਦੇ ਕੋਲ ਸ਼ੀਸ਼ੇ ਸ਼ੂਸ਼ੇ ਤੋੜਨ ਦੇ ਲਈ ਵਧੀਆ ਸਾਧਨ ਜਿਹੜੇ ਉਹ ਬਣੇ ਪਏ ਆ, ਸਕਿੰਟਾਂ ਦੇ ਵਿੱਚ ਜਿਹੜਾ ਕਰਕੇ ਆ ਉਹ ਚੱਲ ਜਾਂਦੇ ਆ। ਲੋਕਾਂ ਨੂੰ ਲੱਗਦਾ ਵੀ ਕੁਛ ਕਰ ਲਾਂਗੇ ਪਰ ਕੁਛ ਵੀ ਜਿਹੜਾ ਆ ਉੱਥੇ ਲੋਕ ਜਿਹੜੇ ਉਹ ਫੜੇ ਨਹੀਂ ਜਾ ਰਹੇ। ਪੁਲਿਸ ਨੇ ਆਪਣੀ ਉੱਥੇ ਗਸ਼ਤ ਵਧਾਈ ਆ, ਸਪੈਸ਼ਲ ਇਹਨਾਂ ਸੈਲਾਨੀ ਥਾਵਾਂ ਦੇ ਉੱਤੇ ਪੁਲਿਸ ਵਾਲੇ ਜਿਹੜੇ ਉਹ ਲਾਏ ਆ, ਪਰ ਪੁਲਿਸ ਵਾਲੇ ਵੀ ਹਰ ਥਾਂ ਦੇ ਉੱਤੇ ਆਲ ਦਾ ਟਾਈਮ ਮੌਜੂਦ ਜਿਹੜੇ ਉਹ ਨਹੀਂ ਰਹਿ ਸਕਦੇ। ਸੋ ਉਹਨਾਂ ਚੋਰਾਂ ਨੇ ਵੀ ਇਹ ਸਾਰਾ ਕੁਛ ਜਿਹੜਾ ਉਹ ਮਾਪਦੇ ਹੋਏ ਦੇਖਦੇ ਹੋਏ ਉਹ ਸਾਰਾ ਕੁਛ ਕਰਦੇ ਆ। ਸੋ ਇਹ ਜ਼ਰੂਰ ਜਿੰਨੇ ਵੀ ਤੁਸੀਂ ਲੋਕ ਉੱਧਰ ਨੂੰ ਘੁੰਮਣ ਫਿਰਨ ਦੇ ਲਈ ਜਾਂਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਧਿਆਨ ਰੱਖੋ। ਕਈ ਵਾਰੀ ਬਹੁਤ ਕੋਈ ਕੀਮਤੀ ਚੀਜ਼ ਜਿਹੜੀ ਹੁੰਦੀ ਆ ਜਾਂ ਕਿਸੇ ਦੇ ਨਾਲ ਕੋਈ ਬਹੁਤ ਇਮੋਸ਼ਨਲੀ ਅਟੈਚਡ ਕੋਈ ਚੀਜ਼ ਹੁੰਦੀ ਆ, ਬਾਅਦ ਦੇ ਵਿੱਚ ਜੇ ਉਹ ਚੋਰੀ ਹੋ ਗਈ ਤਾਂ ਫਿਰ ਕਹਿ ਲਓ ਵੀ ਸਦਮਾ ਜਿਹਾ ਹੀ ਜਿਹੜਾ ਬੰਦੇ ਨੂੰ ਬਹੁਤ ਲੱਗਦਾ ਆ ਜੀ। ਅਗਲੀ ਖਬਰ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ, ਫ੍ਰਿਜ਼ਨੋ ਦੇ ਵਿੱਚ ਅੱਜ ਇੱਕ ਸਪੈਸ਼ਲ ਇਲੈਕਸ਼ਨ ਹੋ ਰਹੀ ਆ ਜਿਹਦੇ ਤਹਿਤ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਜਿਹੜਾ ਨਵਾਂ ਬੋਰਡ ਆਫ ਸੁਪਰਵਾਈਜ਼ਰ ਆ ਡਿਸਟ੍ਰਿਕਟ 2 ਉਹ ਚੁਣਿਆ ਜਾਣਾ ਤੇ ਸਿਟੀ ਆਫ ਕਲੋਵਿਸ ਦੇ ਵਿੱਚ 3 ਸਿਟੀ ਕੌਂਸਲ ਮੈਂਬਰ ਜਿਹੜੇ ਚੁਣੇ ਜਾਣੇ ਹੈਗੇ ਆ। 1,76,000 ਦੇ ਕਰੀਬ ਰਜਿਸਟਰਡ ਵੋਟਰ ਹੈਗੇ ਆ। ਕਹਿੰਦੇ ਫਿਰ ਟਰਨ ਆਊਟ ਬਹੁਤ ਹੀ ਜ਼ਿਆਦਾ ਘੱਟ ਹੋਊਗਾ, 15% ਸਿਰਫ ਐਕਸਪੈਕਟ ਹੋ ਰਿਹਾ। 26,000 ਬੈਲਟ ਜਿਹੜੇ ਆ ਉਹ ਮੇਲ ਰਾਹੀਂ ਵਾਪਸ ਜਾ ਚੁੱਕੇ ਆ। ਸੋ ਪਲੀਜ਼ ਜਿਹੜੇ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਲੈਕਸ਼ਨ ਹੋ ਰਹੀ ਅੱਜ ਵੋਟ ਜ਼ਰੂਰ ਪਾਓ, ਇਹ ਤੁਹਾਡਾ ਹੱਕ ਆ। ਫਿਰ ਬਾਅਦ ਦੇ ਵਿੱਚ ਆਪਾਂ ਕੰਪਲੇਨ ਨਹੀਂ ਕਰ ਸਕਦੇ ਜੀ। ਅਗਲੀ ਜਿਹੜੀ ਖਬਰ ਆ ਐਵਰਟ ਵਾਸ਼ਿੰਗਟਨ ਤੋਂ ਆ ਰਹੀ ਆ। ਸਭ ਨੂੰ ਯਾਦ ਆ ਵੀ ਜਦੋਂ ਫਰਵਰੀ ਦੇ ਵਿੱਚ ਵੈਲੈਂਟਾਈਨ ਡੇ ਦੇ ਉੱਤੇ ਪਿਛਲੇ ਸਾਲ ਇੱਕ ਖੂਨੀ ਕਾਂਡ ਜਿਹੜਾ ਪਾਰਕਲੈਂਡ ਹਾਈ ਸਕੂਲ ਦੇ ਵਿੱਚ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਥ੍ਰੈਟ ਸਕੂਲਾਂ ਨੂੰ ਜਿਹੜੇ ਉਹ ਆਉਣੇ ਸ਼ੁਰੂ ਹੋਏ ਸੀ। ਇਸੇ ਮਾਮਲੇ ਦੇ ਵਿੱਚ ਉੱਥੇ ਦਾ ਜਿਹੜਾ ਜੋਸ਼ੋ ਓ ਕਾਰਨਰ 19 ਸਾਲ ਦਾ ਜਿਹੜਾ ਇੱਕ ਫਾਰਮਰ ਸਟੂਡੈਂਟ ACES ਅਲਟਰਨੇਟਿਵ ਹਾਈ ਸਕੂਲ ਦਾ, ਉਸ ਨੇ ਉਸ ਦੀ ਜਿਹੜੀ ਆ ਗ੍ਰੈਂਡ ਮਦਰ ਦੇ ਦੁਆਰਾ ਪੁਲਿਸ ਨੂੰ ਕਾਲ ਕੀਤੀ ਗਈ ਵੀ ਲੱਗ ਰਿਹਾ ਆ ਵੀ ਇਹ ਜਿਹੜਾ ਬੱਚਾ ਆ ਸਕੂਲ 'ਚ ਜਾ ਕੇ ਕੁਛ ਨਾ ਕੁਛ ਇੱਦਾਂ ਦਾ ਕਾਂਡ ਜਿਹੜਾ ਆ ਉਹ ਕਰਨ ਜਾ ਰਿਹਾ ਆ। ਉਸ ਤੋਂ ਬਾਅਦ ਦੇ ਵਿੱਚ ਤੁਰੰਤ ਪੁਲਿਸ ਨੇ ਜਿਹੜਾ ਆ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਛਾਪੇਮਾਰੀ ਹੋਈ ਕਈ ਤਰੀਕੇ ਦੇ ਐਕਸਪਲੋਸਿਵ ਡਿਵਾਈਸ, ਫਾਇਰ ਆਰਮਸ, ਜਿਹੜਾ ਬਰੂਦ ਆ ਅਸਲਾ ਆ ਇਸ ਦੇ ਕੋਲੋਂ ਜਿਹੜਾ ਆ ਉਹ ਲੱਭਾ ਤੇ ਦਸੰਬਰ ਦੇ ਵਿੱਚ ਜਿਹੜਾ ਉਹ ਕਾਰਨਰ ਆ ਉਸ ਨੇ ਆਪਣਾ ਦੋਸ਼ ਆ ਉਹ ਕਬੂਲ ਲਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਫਸਟ ਡਿਗਰੀ ਮਰਡਰ ਅਟੈਂਪਟ ਦੇ ਜਿਹੜੇ ਦੋਸ਼ ਆ ਉਸਨੇ ਕਬੂਲ ਲਿਆ। ਇਸ ਮਾਮਲੇ ਦੇ ਵਿੱਚ ਜਿਹੜੇ ਸਨੋਹੋਮਿਸ਼ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਬਰੂਸ ਵੇਸ ਆ ਉਸ ਨੇ 19 ਸਾਲ ਦੇ ਜੋਸ਼ੂਆ ਕਾਰਨਰ ਨੂੰ 22 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਆ। ਉਸ ਦੀ ਜਿਹੜੀ ਗ੍ਰੈਂਡ ਮਦਰ ਆ ਉਹ ਸੁਚੇਤ ਸੀਗੀ, ਉਸਨੇ ਦੇਖਿਆ ਵੀ ਇਹ ਕੋਈ ਇੱਦਾਂ ਦੀ ਕਰਤੂਤ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਉਸਨੇ ਸਮੇਂ ਰਹਿੰਦੇ ਹੋਏ ਜਿਹੜਾ ਇਸ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਨੂੰ ਸਮੇਂ ਰਹਿੰਦੇ ਹੋਏ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਨਹੀਂ ਤਾਂ ਇਸ ਨੇ ਪਤਾ ਨਹੀਂ ਕਿੰਨੇ ਹੋਰ ਪਰਿਵਾਰਾਂ ਦੇ ਉੱਤੇ ਜਿਹੜਾ ਉਹ ਕਹਿਰ ਜਿਹੜਾ ਢਾਉਣਾ ਸੀ। ਇਸ ਤੋਂ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਰੇ ਇਹੀ ਪਤਾ ਲੱਗਾ ਆ ਵੀ ਇੱਕ ਵਾਰੀ ਇਸ ਨੇ ਇੱਕ ਉੱਥੇ ਰਾਈਫਲ ਦਿਖਾ ਕੇ ਗੈਸ ਸਟੇਸ਼ਨ ਨੂੰ ਵੀ ਪਹਿਲਾਂ ਜਿਹੜਾ ਆ ਉਹ ਰੌਬ ਕੀਤਾ ਸੀਗਾ ਜੀ। ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ, ਯੂਬਾ ਸਿਟੀ ਦੇ ਸਕੂਲ ਕਹਿੰਦੇ ਪਈ ਪਬਲਿਕ ਸੇਫਟੀ ਵਿਊ ਪੁਆਇੰਟ ਤੋਂ ਪ੍ਰਪੇਅਰ ਹੋ ਰਹੇ ਆ ਫॉर द ਵਰਸਟ। ਸੋ ਯੂਬਾ ਸਿਟੀ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਟ੍ਰੇਨਿੰਗ ਇਸ ਹਿਸਾਬ ਨਾਲ ਦਿੱਤੀ ਗਈ ਆ ਵੀ ਜੇ ਰੱਬ ਨਾ ਕਰੇ ਕੋਈ ਐਕਟਿਵ ਸ਼ੂਟਰ ਜਿਹੜਾ ਆ ਉਹ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਕਿਸੇ ਵੀ ਸਕੂਲ ਵਿੱਚ ਐਂਟਰ ਹੋ ਜਾਏ ਤੇ ਉਹਨੂੰ ਕਿਸ ਤਰ੍ਹਾਂ ਜਿਹੜਾ ਕਨਫਰੰਟ ਕਰਨਾ ਹੈਗਾ ਆ। ਇਹ ਜਿਹੜੀ ਪ੍ਰੈਜੈਂਟੇਸ਼ਨ ਆ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਆ ਐਗਜ਼ੈਕਟਲੀ ਸੇਮ ਜਿਹੜਾ ਕੋਲੰਬਾਈਨ ਹਾਈ ਸਕੂਲ ਦੇ ਵਿੱਚ ਮੈਸਕਰ ਹੋਇਆ ਸੀ 1999 ਤੇ। ਉਸ ਨੂੰ ਮੱਦੇਨਜ਼ਰ ਦੇਖਦਿਆਂ ਹੋਇਆਂ ਜਿਹੜੀ ਆ 30 ਮਿੰਟ ਦੀ ਇਹ ਪ੍ਰੈਜੈਂਟੇਸ਼ਨ ਕੀਤੀ ਆ ਤਾਂ ਕਿ ਜਿਹੜੇ ਯੂਬਾ ਸਿਟੀ ਏਰੀਏ ਦੇ ਸਕੂਲ ਆ ਉਹ ਰੱਬ ਨਾ ਕਰੇ ਕਿਤੇ ਇੱਦਾਂ ਦੀ ਇੰਸੀਡੈਂਟ ਹੁੰਦੀ ਆ ਤੇ ਪੁਲਿਸ ਪੂਰੀ ਤਰ੍ਹਾਂ ਪ੍ਰਪੇਅਰ ਹੋਵੇ।
ਜੀ ਅਗਲੀ ਜਿਹੜੀ ਖਬਰ ਆ ਰਹੀ ਆ ਓਰੇਗਨ ਤੋਂ, ਜਿਹੜੀ ਖਬਰ ਆ ਰਹੀ ਓਰੇਗਨ ਦੇ ਵਿੱਚ ਇੱਕ 28 ਸਾਲਾਂ ਦਾ ਬੰਦਾ ਆ, ਉਸ ਨੂੰ 25 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ। ਉਸ ਦੇ ਉੱਤੇ ਇੱਕ 11 ਸਾਲਾਂ ਦੀ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਅਤੇ ਉਸ ਨੂੰ ਗਰਭਵਤੀ ਕਰਨ ਦਾ ਜਿਹੜਾ ਆ ਉਹ ਦੋਸ਼ ਜਿਹੜਾ ਉਹ ਲੱਗਾ ਸੀ, ਅਤੇ ਉਹ ਜਿਹੜੇ ਦੋਸ਼ ਇਸ ਦੇ ਉੱਤੇ ਸਾਬਤ ਹੋਏ ਆ। ਅਤੇ ਹੁਣ ਬਿਲੀ ਜੋ ਸਮਿਥ ਨਾਂ ਦੇ ਇਸ 28 ਸਾਲਾਂ ਦੇ ਓਰੇਗਨ ਦੇ ਰਹਿਣ ਵਾਲੇ ਨੂੰ ਉੱਥੋਂ ਦੀ ਅਦਾਲਤ ਦੇ ਦੁਆਰਾ 25 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਹ ਮਾਰਚ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਜੀ। ਅਗਲੀ ਖਬਰ ਜਿਹੜੀ ਆ ਰਹੀ ਹੈ ਇਹ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਦੇ ਵਿੱਚ ਇੱਕ ਸੀਰੀਅਲ ਕਿਲਰ ਓਆਨ ਕਰੋਨਾ ਨਾਮ ਦਾ ਬੰਦਾ ਜਿਹੜਾ, ਜਿਸ ਨੇ ਕਹਿੰਦੇ 25 ਬੰਦਿਆਂ ਨੂੰ ਮਾਰਿਆ ਸੀ, ਉਸ ਦੀ ਹੁਣ ਮੌਤ ਹੋ ਗਈ ਹੈਗੀ ਆ। 1971 ਦੇ ਵਿੱਚ ਇਹਨੂੰ ਫੜਿਆ ਗਿਆ ਸੀ, ਜਦੋਂ ਇਸ ਨੇ 25 ਬੰਦੇ ਜਿਹੜੇ ਮਰਡਰ ਕੀਤੇ ਸੀਗੇ। ਕਹਿੰਦੇ 1950 ਦੇ ਵਿੱਚ ਕਰੋਨਾ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਇਮੀਗਰੈਂਟ ਹੋਇਆ ਸੀ, ਅਤੇ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਉਹ ਤੋਂ ਬਾਅਦ ਉਹਨੂੰ ਜਿਹੜਾ ਕਰੋਨਾ ਨੂੰ ਇੱਕ ਜਿਹੜੀ ਕਰੈਕਸ਼ਨਲ ਫੈਸਿਲਿਟੀ ਹੈਗੀ ਆ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ, ਅਤੇ ਹੁਣ ਉਹ 85 ਸਾਲਾਂ ਦਾ ਸੀ, ਅਤੇ ਉਹਦੇ ਨੈਚੁਰਲ ਜਿਹੜੀ ਉਹਦੀ ਮੌਤ ਆ ਉਹ ਹੋ ਗਈ ਹੈਗੀ ਆ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਜਿਹੜਾ ਸਟੀਵਨ ਕਲਾਰਕ ਦੀ ਪਿਛਲੇ ਦਿਨਾਂ ਦੇ ਵਿੱਚ ਸਭ ਨੂੰ ਪਤਾ ਹੈ ਵੀ ਜਿਹੜੀ ਮੌਤ ਹੋਈ ਸੀ, ਉਸ ਦੀ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਸੀ, ਉਸ ਦੇ ਵਿੱਚ ਜਿਹੜੇ ਕਿਹਾ ਜਾ ਰਿਹਾ ਵੀ ਸੈਕਰਾਮੈਂਟੋ ਸਿਟੀ ਹਾਲ ਵਾਲੇ ਕਹਿੰਦੇ ਆ ਵੀ ਉਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਜਿਹੜੀ ਆ ਉਹ ਨਹੀਂ ਹੋਈ। ਬੀਤੇ ਦਿਨੀ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੈਵੀਅਰ ਬਕੈਰਾ ਜਿਹੜੇ ਆ ਉਹਨਾਂ ਨੇ ਇਸ ਦੇ ਰਿਜ਼ਲਟ ਜਿਹੜੇ ਇਨਵੈਸਟੀਗੇਸ਼ਨ ਦੇ ਅਨਾਊਂਸ ਕੀਤੇ ਸੀ। ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਭਾਰੀ ਜਿਹੜਾ ਰੋਸ ਆ ਉੱਥੇ ਜਿਹੜਾ ਉਹ ਦੇਖਿਆ ਗਿਆ। ਇਸ ਮਾਮਲੇ ਦੇ ਵਿੱਚ ਕਹਿੰਦੇ 80 ਤੋਂ ਵੱਧ ਲੋਕਾਂ ਨੂੰ ਕੱਲ੍ਹ ਜਿਹੜਾ ਆ ਮੰਡੇ ਨਾਈਟ ਜਿਹੜਾ ਉਹਨਾਂ ਨੇ ਉੱਥੇ ਪ੍ਰੋਟੈਸਟ ਜਿਹੜੇ ਕੀਤੇ ਸੀ ਈਸਟ ਸੈਕਰਾਮੈਂਟੋ ਵਾਲੇ ਪਾਸੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸੋ ਕੁੱਲ ਕਹਿੰਦੇ 84 ਲੋਕ ਜਿਹੜੇ ਗ੍ਰਿਫਤਾਰ ਜਿਹੜੇ ਹੋਏ ਆ, ਉਹਨਾਂ ਦੇ ਉੱਤੇ ਇਹ ਚਾਰਜ ਲਾਏ ਆ ਵੀ ਪੁਲਿਸ ਦੇ ਕਹਿਣ ਦੇ ਉੱਤੇ ਉਹ ਉੱਥੋਂ ਖਿੰਡੇ ਨਹੀਂ, ਅਤੇ ਇੱਕ ਜਿਹੜਾ ਬੰਦਾ ਹੈ ਉਸ ਦੇ ਉੱਤੇ ਰਜਿਸਟਿੰਗ ਅਰੈਸਟ ਦੇ ਜਿਹੜੇ ਆ ਉਹ ਦੋਸ਼ ਲਾਏ ਗਏ ਆ। ਅਤੇ ਇਹ ਵੀ ਜਿਹੜੀ ਖਬਰ ਆ ਰਹੀ ਵੀ ਇਹਨਾਂ ਦੇ ਵਿੱਚੋਂ ਇੱਕ ਪੱਤਰਕਾਰ ਆ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਜਿਹੜੇ ਸਟੀਵਨ ਕਲਾਰਕ ਦੀ ਇਹ ਉਹੀ ਜਿਹੜਾ ਹਰਜੋਤ ਸਿੰਘ ਜੀ ਬੰਦਾ ਹੈ ਜਿਸ ਦੀ ਉਹਦੇ ਬੈਕਯਾਰਡ ਦੇ ਵਿੱਚ ਪੁਲਿਸ ਦੇ ਦੁਆਰਾ ਜਿਹੜੀ ਉਸ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਉਹ ਮਾਰ ਦਿੱਤਾ ਗਿਆ ਸੀ। ਜਦ ਪੁਲਿਸ ਵਾਲੇ ਉਸ ਦਾ ਪਿੱਛਾ ਕਰ ਰਹੇ ਸੀ, ਉਸ ਦੇ ਉੱਤੇ ਇਸੇ ਤਰੀਕੇ ਦੇ ਨਾਲ ਬ੍ਰੇਕ ਇਨ ਦੇ ਸ਼ਾਇਦ ਜਿਹੜਾ ਆ ਉਹਨਾਂ ਨੂੰ ਜਿਹੜੇ ਸ਼ੱਕ ਜਿਹੜਾ ਉਹ ਸੀਗਾ, ਉਸ ਤੋਂ ਬਾਅਦ ਉਹਦਾ ਪਿੱਛਾ ਕਰਦੇ ਹੋਏ ਉਸ ਦੀ ਹੀ ਆਈ ਥਿੰਕ ਗ੍ਰੈਂਡ ਮਦਰ ਦੇ ਬੈਕਯਾਰਡ ਦੇ ਵਿੱਚ ਉਸ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਉਹ ਹੋ ਗਈ ਸੀ, ਉਸ ਦੀ ਮੌਤ ਜਿਹੜੀ ਉਹ ਹੋ ਗਈ ਸੀ। ਸੋ 80 ਤੋਂ ਵੱਧ ਲੋਕਾਂ ਨੇ ਉਸ ਹੁਣ ਜਿਹੜੀ ਰਿਪੋਰਟ ਆ ਇਨਵੈਸਟੀਗੇਸ਼ਨ ਦੀ ਰਿਪੋਰਟ, ਜਿਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਹਿਸਾਬ ਨਾਲ ਕਲੀਨ ਚਿੱਟ ਜਿਹੜੀ ਉਹ ਮਿਲੀ ਆ, ਉਸ ਦੇ ਵੱਲੋਂ ਪ੍ਰੋਟੈਸਟ ਕਰ ਰਹੇ ਸੀ, ਅਤੇ 84 ਲੋਕਾਂ ਨੂੰ ਉਸ ਪ੍ਰੋਟੈਸਟ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗਿਆ ਜੀ। ਅਤੇ ਸੈਕਰਾਮੈਂਟੋ ਨਾਲ ਰਿਲੇਟਡ ਖਬਰ ਜੇ ਸਾਂਝੀ ਕਰੀਏ, ਸੈਕਰਾਮੈਂਟੋ ਦੇ ਵਿੱਚ ਵੈਦਰ ਜਿਹੜਾ ਆ ਅੱਜ ਮੰਗਲਵਾਰ ਅਤੇ ਬੁੱਧਵਾਰ ਨੂੰ ਕਹਿੰਦੇ ਮੀਂਹ ਬਹੁਤ ਜ਼ਿਆਦਾ ਪੈਣਾ, 2 ਇੰਚ ਤੱਕ ਮੀਂਹ ਪੈ ਸਕਦਾ ਆ। ਪਿਛਲੇ ਹਫ਼ਤਿਆਂ ਦੇ ਵਿੱਚ ਵੀ ਜਿਹੜਾ ਸੈਕਰਾਮੈਂਟੋ ਏਰੀਏ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪਿਆ, ਜਿਹਦੇ ਨਾਲ ਜਿਹੜਾ ਸੈਕਰਾਮੈਂਟੋ ਰਿਵਰ ਹੈਗਾ ਉਹ ਪੂਰਾ ਨੱਕੋ ਨੱਕ ਭਰਿਆ ਹੋਇਆ ਹੈਗਾ। ਸਿਆਰਾ ਨਵਾਡਾ ਰੀਜਨ ਦੇ ਵਿੱਚ 1 ਤੋਂ ਲੈ ਕੇ 4 ਫੁੱਟ ਤੱਕ ਜਿਹੜੀ ਸਨੋ ਪੈਣ ਦੀ ਸੰਭਾਵਨਾ ਹੈਗੀ ਆ 2 ਦਿਨਾਂ ਦੇ ਵਿੱਚ। ਸੋ ਸਾਰੇ ਪਾਸੇ ਮੀਂਹ ਹੋਈ ਪਈ ਆ ਪੂਰੀ ਤਰ੍ਹਾਂ। ਜਿਹੜਾ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਲਗਭਗ 90% ਏਰੀਆ ਜਿਹੜਾ ਡਰਾਊਟ ਫਰੀ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਤਾਂ ਚਲੋ ਡਰਾਊਟ ਤੋਂ ਤਾਂ ਚਲੋ ਇੱਕ ਹਿਸਾਬ ਦੇ ਨਾਲ ਚੰਗੀ ਗੱਲ ਆ ਵੀ ਉਹ ਬਚਾਅ ਜਿਹੜਾ ਆ ਉਹ ਹੋ ਰਿਹਾ ਹੈਗਾ ਜੀ। ਸੋ ਬਿਲਕੁਲ, ਜੇ ਕੈਲਟ੍ਰੇਨ ਜਿਹੜੀ ਆ ਇੱਥੇ ਦੇ ਸਟੇਟ ਹਾਈਵੇਜ਼ ਨੂੰ ਕੰਟਰੋਲ ਕਰਦੀ ਆ, ਉਹਨਾਂ ਵੱਲੋਂ ਕਿਹਾ ਗਿਆ ਵੀ ਇੰਟਰਸਟੇਟ 80 ਜਿਹੜਾ ਜਦੋਂ ਤੁਸੀਂ ਉੱਧਰਲੀ ਸਾਈਡ ਜਾਂਦੇ ਆ, ਕਈ ਜਗ੍ਹਾ ਜਿਹੜੀਆਂ ਆ ਚੇਨ ਰਿਕੁਆਇਰਡ ਸੀਗੀਆਂ, ਕੱਲ੍ਹ ਉਹਨੀ ਰਿਮੂਵ ਕਰ ਦਿੱਤੀਆਂ ਕਿਉਂਕਿ ਸਾਫ਼ ਦਿਨ ਸੀ। ਹੁਣ ਫਿਰ ਅੱਜ ਜਾਣੀ ਕਿ ਮੰਗਲਵਾਰ ਅਤੇ ਬੁੱਧਵਾਰ ਜਿਹੜੀਆਂ ਆ ਚੇਨਜ਼ ਆ ਰੀਨੋ ਵਾਲੀ ਸਾਈਡ ਨੂੰ ਜਦੋਂ ਤੁਸੀਂ ਜਾਂਦੇ ਆ ਉਹ ਰਿਕੁਆਇਰਡ ਹੋਣਗੀਆਂ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਉਹ ਜਿੱਥੇ ਵੀ ਉਚਾਈ ਜ਼ਿਆਦਾ ਹੁੰਦੀ ਆ। ਸੋ ਪਲੀਜ਼ ਜਿਹੜੇ ਆ ਆਪੋ ਆਪਣੇ ਜਿਹੜੇ ਉੱਥੇ ਲੋਕਲ ਵੈਦਰ ਵਾਲਾ ਜਿਹੜਾ ਰੇਡੀਓ ਹੁੰਦਾ ਆ ਉਸ ਨੂੰ ਜਿਹੜਾ ਉੱਥੇ ਸੁਣਿਆ ਕਰੋ,
ਸੀਬੀ ਦੇ ਉੱਤੇ ਜਿਹੜੀ ਆ ਉਹ ਤੁਸੀਂ ਉੱਥੇ ਗੱਲ ਕਰਦੇ ਰਿਹਾ ਕਰੋ। ਸੋ ਫਲੱਡਿੰਗ ਜਿਹੜੀ ਆ ਕਹਿੰਦੇ ਵੀ ਪੋਸੀਬਲ ਆ, ਪਰ ਇੰਨੀ ਵੱਡੀ ਥ੍ਰੈਟ ਹੈ ਨਹੀਂ। ਆਪਾਂ ਦੇਖਿਆ ਹੀ ਆ ਜਿਹੜਾ ਇੱਧਰ ਸੈਂਟਾ ਰੋਜ਼ਾ ਸਨੋਮਾ ਕਾਉਂਟੀ ਦੇ ਵਿੱਚ ਜਿਹੜਾ ਫਲੱਡਿੰਗ ਆ ਉਸਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ ਕੈਲੀਫੋਰਨੀਆ ਦੇ ਨਾਲ ਹੀ ਜਿਹੜੀ ਇਹ ਸਭ ਨੂੰ ਯਾਦ ਆ ਵੀ ਜਿਹੜੀ ਰੇਲ ਰੋਡ ਜਿਹੜੀ ਹਾਈ ਸਪੀਡ ਰੇਲ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਰੌਲਾ ਪਿਆ ਹੈ। ਜਿਹੜੇ ਨਵੇਂ ਆਏ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਦੇ ਸਟੇਟ ਆਫ ਦਾ ਸਟੇਟ ਐਡਰੈਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਜੇ ਤੁਸੀਂ ਬਣਾਉਣਾ ਨਹੀਂ ਤਾਂ ਅਸੀਂ ਜਿਹੜੇ ਤੁਹਾਡੇ ਜਿਹੜੇ ਕਿੰਨੇ ਤਕਰੀਬਨ $3 ਬਿਲੀਅਨ ਜਿਹੜਾ ਤੁਹਾਨੂੰ ਗ੍ਰਾਂਟ ਦਿੱਤੀ ਆ ਉਸ ਨੂੰ ਅਸੀਂ ਜਿਹੜਾ ਉਹ ਵਾਪਸ ਜਿਹੜੇ ਉਹ ਲੈ ਰਹੇ ਹਾਂ। ਪਰ ਉਸ ਤੋਂ ਬਾਅਦ ਦੇ ਵਿੱਚ ਡਾਲਰ ਹੱਥੋਂ ਜਾਂਦੇ ਦੇਖ ਕੇ ਜਿਹੜੇ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਨਹੀਂ ਦੇਖੋ ਅਸੀਂ ਮੋਡੈਸਟੋ ਤੋਂ ਬੇਕਰਫੀਲਡ ਤਾਈਂ ਤਾਂ ਜਿਹੜੀ ਆ ਉਹ ਮਰਸੈਡ ਤੋਂ ਪਤਾ ਨਹੀਂ ਮੋਡੈਸਟੋ ਤੋਂ ਇੱਥੋਂ ਕੁਛ ਜਿਹੜੇ ਉਹ ਕਹਿ ਰਹੇ ਸੀ ਵੀ ਅਸੀਂ ਬਣਾ ਰਹੇ ਹਾਂ ਵੀ ਅਸੀਂ ਜਿਹੜੇ ਉਹ ਡਾਲਰ ਵਾਪਸ ਜਿਹੜੇ ਆ ਉਹ ਨਹੀਂ ਕਰਾਂਗੇ। ਅਤੇ ਜਿਹੜੇ ਕੈਲੀਫੋਰਨੀਆ ਹਾਈ ਸਪੀਡ ਰੇਲ ਦੇ ਜਿਹੜੇ ਪ੍ਰੋਜੈਕਟਸ ਦੇ ਜਿਹੜੇ ਲੀਡਰਸ ਹੈਗੇ ਆ ਉਹ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹੀ ਕਹਿ ਰਹੇ ਆ ਵੀ ਜਿਹੜਾ ਉਹ ਸੋਚ ਰਹੇ ਆ ਵੀ ਇਹਨਾਂ ਡਾਲਰਸ ਨੂੰ ਵਾਪਸ ਲਿਆ ਜਾਵੇ, ਇਸ ਗ੍ਰਾਂਟ ਨੂੰ ਜਿਹੜਾ ਉਹ ਵਾਪਸ ਲਿਆ ਜਾਵੇ, ਉਹ ਕਿਤੇ ਨਾ ਕਿਤੇ ਜਿਹੜਾ ਆ ਬਹੁਤ ਇਸ ਹਾਈ ਸਪੀਡ ਰੇਲ ਦੇ ਲਈ ਘਾਤਕ ਜਿਹੜਾ ਉਹ ਸਾਬਤ ਉਹ ਹੋਵੇਗਾ ਅਤੇ ਇਹਦੇ ਕਰਕੇ ਜਿਹੜੀ ਆ ਇਹ ਪ੍ਰੋਜੈਕਟ ਆ ਕਿਤੇ ਨਾ ਕਿਤੇ ਖੜ੍ਹ ਜਾਵੇਗਾ। ਜੇ ਵੇਖਿਆ ਜਾਵੇ ਤਾਂ ਇੰਨੇ ਸਾਲ ਹੋ ਗਏ ਆ ਪ੍ਰੋਜੈਕਟ ਕਿਸੇ ਬਹੁਤੇ ਤੇਜ਼ ਰਫ਼ਤਾਰੀ ਦੇ ਨਾਲ ਜਿਹੜਾ ਕਿਸੇ ਪਾਸੇ ਨੂੰ ਜਿਹੜਾ ਉਹ ਵੱਧ ਨਹੀਂ ਰਿਹਾ। ਜਿੰਨੀ ਦੇਰ ਤੱਕ ਲੱਗਦਾ ਹਰਜੋਤ ਸਿੰਘ ਜੀ ਜੇ ਇਹਨਾਂ ਨੇ ਪ੍ਰੋਜੈਕਟ ਪੂਰਾ ਕੰਪਲੀਟ ਕਰਨਾ ਉਦੋਂ ਤੱਕ ਕੋਈ ਹੋਰ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਆ ਜਾਣੀ ਆ ਅਤੇ ਇਹ ਉਹਦੇ ਸਾਹਮਣੇ ਜਿਹੜੀ ਸਲੋ ਜਿਹੜੀ ਹੋਊਗੀ। ਜ਼ਰੂਰੀ ਹੈਗਾ ਨੋ ਡਾਊਟ ਵੀ ਬੇ ਏਰੀਏ ਨੂੰ LA ਸਾਈਡ ਸਾਊਥ ਕੈਲੀਫੋਰਨੀਆ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਕੋਈ ਚੀਜ਼ ਨੂੰ ਜਿਹੜਾ ਜੋੜਿਆ ਜਾਵੇ। ਪਰ ਗੱਲ ਇਹ ਆ ਵੀ ਇਹ ਪ੍ਰੋਜੈਕਟ ਨੂੰ ਲੀਡ ਜਿਹੜਾ ਕਿੱਦਾਂ ਕੀਤਾ ਜਾ ਰਿਹਾ, ਕਿਸ ਤਰੀਕੇ ਦੀ ਇਸ ਦੇ ਵਿੱਚ ਪਾਰਦਰਸ਼ਤਾ ਆ, ਟਰਾਂਸਪੇਰੈਂਸੀ ਆ, ਕਿੰਨੀ ਰਫ਼ਤਾਰ ਦੇ ਨਾਲ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਉਹ ਚੱਲ ਰਿਹਾ ਉਹ ਦੇਖਣ ਵਾਲੀ ਗੱਲ ਆ। ਜਾਪਾਨ ਨੇ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਆਪਣੀ ਜਿਹੜੀ ਹਾਈ ਸਪੀਡ ਰੇਲ ਇੱਦਾਂ ਦੀ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ, ਬਿਲਕੁਲ ਨਵਾਂ ਜਿਹੜਾ ਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ। ਉਦੋਂ ਵੀ ਉਹਨਾਂ ਦੇ ਖਿਲਾਫ ਬਹੁਤ ਲੋਕ ਬੋਲੇ ਸੀ ਵੀ ਇਹ ਤਾਂ ਤੁਸੀਂ ਵੇਸਟ ਆਫ ਮਨੀ ਕਰ ਰਹੇ ਹੋ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਉਹ ਜਾਪਾਨ ਦਾ ਜਿਹੜਾ ਹਾਈ ਸਪੀਡ ਰੇਲ ਸਿਸਟਮ ਆ ਉਹ ਸਭ ਤੋਂ ਅੱਵਲ ਜਿਹੜਾ ਆ ਉਹ ਮੰਨਿਆ ਜਾਂਦਾ ਆ। ਅਤੇ ਐਵਰੇਜ ਹਰਜੋਤ ਸਿੰਘ ਜੀ ਉੱਥੇ ਡਿਲੇ ਸੈਕਿੰਡਸ ਦੇ ਵਿੱਚ ਆ, ਐਵਰੇਜ ਡਿਲੇ ਪਰ ਈਅਰ ਜਿਹੜਾ ਉਹ ਸੈਕਿੰਡਸ ਦੇ ਵਿੱਚ ਆ। ਇੰਨਾ ਵਧੀਆ ਐਫੀਸ਼ੀਐਂਸੀ ਦੇ ਨਾਲ ਜਿਹੜਾ ਆ ਉਹਨਾਂ ਦਾ ਉਹ ਪ੍ਰੋਜੈਕਟ ਹੋਇਆ ਆ। ਹੋ ਸਕਦਾ ਵੀ ਇਸ ਟਾਈਮ ਇੱਦਾਂ ਲੱਗ ਵੀ ਰਿਹਾ ਹੋਵੇ ਵੀ ਨਹੀਂ ਇਹ ਵੇਸਟ ਆਫ ਮਨੀ ਹੈ, ਇਹ ਸਾਰਾ ਕੁਛ ਆ। ਪਰ ਜੇ ਐਕਚੁਅਲ ਦੇ ਵਿੱਚ ਸੈਨ ਫਰਾਂਸਿਸਕੋ ਆਪਣਾ ਬੇ ਏਰੀਆ LA ਵਾਲੀ ਸਾਈਡ ਦੇ ਉੱਤੇ ਜੇ ਉਹ ਜੁੜ ਜਾਂਦਾ ਆ ਅਤੇ ਲੋਕਾਂ ਦੇ ਲਈ ਕਿਤੇ ਨਾ ਕਿਤੇ ਜਿਹੜੀ ਆ ਉਹ ਚੰਗੀ ਗੱਲ ਹੋਵੇਗੀ। ਪਰ ਗੱਲ ਇਹ ਆ ਵੀ ਕੋਈ ਚੰਗਾ ਲੀਡਰ ਜਿਹੜਾ ਉਸ ਚੀਜ਼ ਨੂੰ ਪੂਰਾ ਕੰਪਲੀਟ ਕਰਨ ਦੇ ਲਈ ਜਿਹੜਾ ਉਹ ਚਾਹੀਦਾ ਆ ਕੋਈ ਟਰਾਂਸਪੇਰੈਂਸੀ ਅਤੇ ਕੰਮ ਜਿਹੜਾ ਠੋਕ ਕੇ ਜਿਹੜਾ ਆ ਉਹ ਹੋ ਰਿਹਾ ਹੋਵੇ। ਪਰ ਹਾਲੇ ਤੱਕ ਤਾਂ ਇਹ ਸਿਚੁਏਸ਼ਨ ਬਣੀ ਉਹ ਕਹਿੰਦੇ ਮਰਸਡ ਤੋਂ ਲੈ ਕੇ ਬੇਕਰਸਫੀਲਡ ਤੱਕ ਵੀ ਜਿਹੜਾ ਇਹ ਟਰੈਕ ਬਣਨਾ ਉਹ ਵੀ ਕਹਿੰਦੇ ਨਹੀਂ ਬਣ ਸਕਦਾ ਇੰਨੀ ਫੰਡਿੰਗ 'ਚ, ਇੰਨਾ ਜ਼ਿਆਦਾ ਜਿਹੜੀ ਆ ਮਿਸਮੈਨੇਜਮੈਂਟ ਹੋਈ ਆ। ਇਹ ਖੁਦ ਵੀ ਜਿਹੜੇ ਗੈਵਿਨ ਨਿਊਸਮ ਆ ਸਾਰੇ ਜਾਣਿਆਂ ਨੂੰ ਉਸ ਵਿੱਚ ਤਾਂ ਨੋ ਡਾਊਟ ਪਤਾ ਆ ਵੀ ਵੇ ਓਵਰ ਬਜਟ ਜਿਹੜਾ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਆ। ਅਤੇ ਮਰਸੈਡ ਤੋਂ ਲੈ ਕੇ ਬੇਕਰਸਫੀਲਡ ਤੱਕ ਅਤੇ ਰਾਈਡਰਸ਼ਿਪ ਸਭ ਨੂੰ ਪਤਾ ਆ ਵੀ ਉਸ ਦੇ ਵਿੱਚ ਕਿੰਨੀ ਕੁ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਅਤੇ ਕਿੰਨੀ ਕੁ ਨਹੀਂ। ਆਲਰੇਡੀ ਉੱਥੇ ਐਮਟਰੈਕ ਤੋਂ ਸਾਰਾ ਕੁਛ ਜਿਹੜੀਆਂ ਉੱਧਰ ਚੱਲ ਹੀ ਰਹੀਆਂ ਅਤੇ ਕਿੰਨੇ ਕੁ ਲੋਕ ਉੱਥੇ ਉਸ ਸਵਾਰ ਹੋ ਕੇ ਜਾਂਦੇ ਨੇ। ਅਗਲੀ ਖਬਰ ਜੇ ਵੱਲ ਚੱਲੀਏ ਜਿਹੜੀ ਕਹਿੰਦੇ ਪਈ USA ਦੇ ਵਿੱਚ ਸਭ ਤੋਂ ਵੱਧ ਜਿਹੜਾ ਕਰਜ਼ਾ ਹੈਗਾ ਉਹ ਸਟੂਡੈਂਟਸ ਦੇ ਉੱਤੇ ਹੈਗਾ। ਐਵਰੇਜ ਲੋਨ ਡੈਫਟ ਜਿਹੜੀ ਆ $20,000 ਦੇ ਕਰੀਬ ਜਿਹੜੀ ਕੈਲੀਫੋਰਨੀਆ ਦੇ ਕਾਲਜ ਗ੍ਰੈਜੂਏਟਸ ਆ ਉਹਨਾਂ ਦੇ ਉੱਤੇ ਹੈਗੀ ਆ। $1.5 ਟ੍ਰਿਲੀਅਨ ਦਾ ਜਿਹੜਾ ਸਟੂਡੈਂਟ ਲੋਨ ਡੈਫਟ ਹੈਗਾ ਪੂਰੇ USA ਦੇ ਵਿੱਚ। ਅਤੇ ਜਿਹੜੇ ਨਵੇਂ ਸਟੂਡੈਂਟਸ ਕਾਲਜਾਂ ਤੋਂ ਨਿਕਲਦੇ ਆ ਉਹਨਾਂ ਨੂੰ 2-2, 3-3 ਜੋਬਾਂ ਕਰਨੀਆਂ ਪੈਂਦੀਆਂ ਆਪਣਾ ਲੋਨ ਉਤਾਰਨ ਦੇ ਲਈ। ਸੋ ਹੁਣ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਵਿੱਚ ਇੱਕ ਅਸੈਂਬਲੀਮੈਨ ਡੇਵਿਡ ਚਿਊ ਆ ਉਹ ਨਵਾਂ ਇਨੀਸ਼ੀਏਟਿਵ ਵੀ ਲੈ ਕੇ ਆ ਰਹੇ ਆ ਕਿਸ ਤਰ੍ਹਾਂ ਜਿਹੜੀ ਇਹ ਡੈਬਟ ਘਟਾਈ ਜਾਵੇ। ਅਤੇ ਨਾਲ ਦੀ ਨਾਲ ਇਹ ਵੀ ਜਿਹੜਾ ਪ੍ਰੈਸ਼ਰ ਆ ਗਵਰਨਮੈਂਟਸ ਦੇ ਉੱਤੇ ਪੈ ਰਿਹਾ ਵੀ ਬਹੁਤ ਸਾਰੇ ਜਿਹੜੇ ਫਰਾਡ ਕਾਲਜਸ ਆ ਉਹ ਹਾਈ ਫੀਸ ਲੈਂਦੇ ਹੈਗੇ ਆ ਪ੍ਰਾਈਵੇਟ ਕਾਲਜਸ, ਪਰ ਜਦੋਂ ਬੱਚੇ ਉਹ ਡਿਗਰੀ ਕਰਕੇ ਨਿਕਲਦੇ ਉਹਨਾਂ ਨੂੰ ਉਸ ਲੈਵਲ ਦੀ ਜੋਬ ਨਹੀਂ ਮਿਲਦੀ। ਸੋ ਉਹਨਾਂ ਕਾਲਜਸ ਦੇ ਉੱਤੇ ਵੀ ਜਿਹੜਾ ਕੰਟਰੋਲ ਕੀਤਾ ਜਾਵੇ। ਜੀ ਬਿਲਕੁਲ, ਇਹ ਇੱਕ ਬਹੁਤ ਵੱਡੀ ਇੱਕ ਵੱਧਦੀ ਜਿਹੜੀ ਚਿੰਤਾ ਆ ਸਟੂਡੈਂਟਸ ਦੇ ਉੱਤੇ ਜਿਹੜਾ ਲਗਾਤਾਰ ਲੋਨ ਪਿਛਲੇ ਕੁਛ ਹੀ ਜਿਹੜੇ ਹਰਜੋਤ ਸਿੰਘ ਜੀ ਦਹਾਕਿਆਂ ਦੇ ਵਿੱਚ ਸਟੂਡੈਂਟ ਦੀਆਂ ਫੀਸਾਂ ਅਤੇ ਖਾਸ ਕਰਕੇ ਜਿਹੜੀਆਂ ਕਿਤਾਬਾਂ ਆ ਉਹ ਇੰਨੀਆਂ ਕੁ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਆ, ਆਮ ਬੰਦਾ ਕਿਤੇ ਨਾ ਕਿਤੇ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦਾ।
1000% ਦਾ ਵਾਧਾ ਜਿਹੜਾ ਆ ਕਿਤਾਬਾਂ ਦੀ ਪ੍ਰਾਈਸਿਸ ਦੇ ਵਿੱਚ ਹੋ ਚੁੱਕਾ ਹੋਇਆ ਆ। ਅਤੇ ਸਮੱਸਿਆ ਇਹ ਬਣੀ ਆ ਵੀ ਉਹ ਕਿਤਾਬਾਂ ਜਦੋਂ ਰੀਸੈਲ ਕਰਨ ਦਾ ਵਾਰੀ ਆਉਂਦੀ ਆ ਅਤੇ ਫਿਰ ਕੌਡੀਆਂ ਦੇ ਭਾਅ ਵੀ ਜਿਹੜੀਆਂ ਉਹ ਵਿਕਦੀਆਂ ਨਹੀਂ ਆ। ਅਤੇ ਉਹ ਵਨ ਟਾਈਮ ਯੂਜ਼ ਵਾਲੀਆਂ ਜਿਹੜੀਆਂ ਕਿਤਾਬਾਂ ਆ ਉਹ ਸਮੱਸਿਆ ਕਿਤੇ ਨਾ ਕਿਤੇ ਸਕੂਲਾਂ ਨੂੰ ਐਟਲੀਸਟ ਕਿਤੇ ਨਾ ਕਿਤੇ ਤਾਂ ਸਹੂਲਤ ਸਟੂਡੈਂਟਸ ਨੂੰ ਜਿਹੜੀ ਉਹ ਦੇਣੀ ਚਾਹੀਦੀ ਹੈ। ਭਾਈ ਵਨ ਟਾਈਮ ਜਿਹੜੇ ਉਹ ਚਾਹੇ ਉਨੇ ਚਿਰ ਦੇ ਲਈ ਉਸ ਬੰਦੇ ਦੀ ID ਦੇ ਉੱਤੇ ਉਹਨਾਂ ਨੂੰ ਪਾਸਵਰਡ ਬਣਾ ਕੇ ਜਿਹੜਾ ਕਿਤਾਬਾਂ ਨੂੰ ਔਨਲਾਈਨ ਜਿਹੜੀਆਂ ਪਾ ਦਿੱਤੀਆਂ ਜਾਣ ਵੀ ਇੰਨੇ ਜ਼ਿਆਦਾ ਹਜ਼ਾਰਾਂ ਦੀ ਜਿਹੜੇ ਡਾਲਰਾਂ ਦਾ ਖਰਚਾ ਜਿਹੜਾ ਆ ਉਹ ਉਸ ਦੇ ਵਿੱਚ ਉਹ ਨਾ ਹੋਵੇ। ਜੀ ਅਗਲੀ ਖਬਰ ਜਿਹੜੀ ਉਹ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਇੱਕ ਕੈਥੋਲਿਕ ਪ੍ਰੀਸਟ ਜਿਹੜਾ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਉਹਦੇ ਡਾਇਓਸੀਸ ਤੋਂ, ਕਿਉਂਕਿ 2002 ਦੇ ਵਿੱਚ ਉਹਦੇ ਉੱਤੇ ਰੇਪ ਐਲੀਗੇਸ਼ਨਸ ਲੱਗੇ ਸੀ। ਸੋ ਪੂਰੇ ਵਰਲਡ ਦੇ ਵਿੱਚ ਜਿਹੜਾ ਕੈਥੋਲਿਕ ਧਰਮ ਆ ਉਹਦੇ ਖਾਸ ਕਰਕੇ ਜਿਹੜੇ ਉਹਨਾਂ ਦੇ ਪ੍ਰੀਸਟ ਆ ਉਹਨਾਂ ਦੇ ਸੈਕਸ਼ੂਅਲ ਉਹਨਾਂ ਵੱਲੋਂ ਜਿਹੜਾ ਅਬਿਊਜ਼ ਕੀਤਾ ਗਿਆ ਆ ਉਹ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਪਿਛਲੇ ਕੁਝ ਕੁ ਮਹੀਨਿਆਂ ਤੋਂ। ਜੀ ਜਿਹੜੀ ਹਰਜੋਤ ਸਿੰਘ ਜੀ ਬੇਕਰਸਫੀਲਡ ਦੇ ਵਿੱਚ ਸਭ ਨੂੰ ਪਤਾ ਵੀ ਇੱਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਖਬਰ ਆ ਉਸਨੇ ਕਮਿਊਨਿਟੀ ਨੂੰ ਕਾਫੀ ਜ਼ਿਆਦਾ ਝੰਜੋੜ ਕੇ ਜਿਹੜਾ ਰੱਖਿਆ ਸੀ। ਉਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਕੱਲ੍ਹ ਕਹਿੰਦੇ ਉੱਥੇ ਪੇਸ਼ ਕੀਤਾ ਗਿਆ ਆ। ਅਤੇ ਉਸ ਜਿਹੜੇ ਆ ਦੋਸ਼ੀ ਦੇ ਵੱਲੋਂ ਬੇਅੰਤ ਕੌਰ ਦੇ ਵੱਲੋਂ ਜਿਹੜਾ ਆ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਜਿਹੜੀ ਆ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਜਿਹੜੀ ਉਹ ਕੀਤੀ ਆ। ਸੋ ਬੜਾ ਜਿਹੜਾ ਖੌਫਨਾਕ ਦਰਦਮਈ ਜਿਹੜੀ ਹੈ ਇਹ ਘਟਨਾ ਜਿਹੜੀ ਹੈ ਸਾਹਮਣੇ ਆਈ ਆ। ਉਸ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਇਸ ਟਾਈਮ ਜ਼ਰੂਰ ਜਿਹੜੀਆਂ ਚੱਲ ਰਹੀਆਂ ਆ। ਸੋ ਦੇਖਦੇ ਹਾਂ ਵੀ ਅਦਾਲਤ ਦੇ ਵਿੱਚ ਜਿਹੜਾ ਅੱਗੇ ਆ ਉਹ ਕਿਸ ਤਰੀਕੇ ਦਾ ਜਿਹੜੀ ਕਾਰਵਾਈ ਜਿਹੜੀ ਹੁੰਦੀ ਆ। ਜਦੋਂ ਦੇਖੋ ਵੀ ਐਡੀ ਛੋਟੀ ਉਮਰ ਦੇ ਵਿੱਚ ਉਸ ਕੁੜੀ ਦੇ ਨਾਲ ਜੋ ਕੁਛ ਵਾਪਰਿਆ ਬਹੁਤ ਹੀ ਜਿਹੜਾ ਇੱਕ ਘਿਨਾਉਣਾ ਕੰਮ ਉਸ ਦੇ ਨਾਲ ਜਿਹੜਾ ਉਹ ਹੋਇਆ ਆ। ਅਤੇ ਉਸ ਪੀੜਤ ਜਿਹੜੀ ਇਸ ਟਾਈਮ ਕੁੜੀ ਨੂੰ ਅਜੇ ਵੀ ਪ੍ਰੋਟੈਕਟਿਵ ਸਰਵਿਸਿਜ਼ ਦੇ ਦੁਆਰਾ ਹੀ ਜਿਹੜਾ ਉਹ ਰੱਖਿਆ ਗਿਆ ਹੋਇਆ ਆ। ਜਿਹੜਾ ਉਹ ਘਰ ਵਾਲਾ ਸੀਗਾ ਉਸ ਦਾ ਬੇਅੰਤ ਕੌਰ ਦਾ ਉਸ ਨੂੰ ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੇ ਬੇਲ ਜਿਹੜੀ ਉਹ ਪੋਸਟ ਕਰ ਦਿੱਤੀ ਸੀ। ਅਤੇ ਇਹ ਜਿਹੜੀ ਹਰਜੋਤ ਸਿੰਘ ਜੀ ਉਸ ਕੇਸ ਦੇ ਵਿੱਚ ਗੱਲ ਸਾਹਮਣੇ ਆ ਰਹੀ ਅਜੇ ਵੀ ਇੱਕ ਬੰਦਾ ਜਿਹੜਾ ਫਰਾਰ ਜਿਹੜਾ ਉਹ ਦੱਸਿਆ ਜਾ ਰਿਹਾ ਆ ਉਸ ਦੀ ਵੀ ਪੁਲਿਸ ਨੂੰ ਅਜੇ ਵੀ ਭਾਲ ਹੈਗੀ ਆ। ਸੋ ਬੇਕਰਸਫੀਲਡ ਤੋਂ ਇਸ ਤਰ੍ਹਾਂ ਇੱਕ ਪਿਛਲੇ ਵੀਕ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਇੱਕ ਵੈਲੇ ਟੈਰਸ ਪਾਰਕ ਏਰੀਆ ਜਿਹੜਾ ਹਾਈਵੇ 58 ਤੇ ਹੈਗਾ ਆ ਉੱਥੇ ਇੱਕ ਮੁੰਡੇ ਨੂੰ ਚਾਕੂਆਂ ਨਾਲ ਮਾਰ ਕੇ ਜਿਹੜਾ ਮਾਰ ਦਿੱਤਾ ਸੀ। ਅਤੇ ਇਹ ਵੀ ਪਤਾ ਲੱਗਾ ਸੀ ਵੀ ਉੱਥੇ 5-7 ਜਿਹੜੇ ਮੁੰਡੇ ਹੈਗੇ ਆ ਉਹ ਜਿਹੜੇ ਆ ਹੋਮਲੈਸ ਰਹਿੰਦੇ ਆ ਅਤੇ ਮੋਸਟਲੀ ਉਹ ਪੰਜਾਬੀ ਆ। ਸੋ ਹੁਣ ਉਹ ਜਿਹੜਾ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦਾ ਨਾਂ ਜਿਹੜਾ ਪੁਲਿਸ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਜਿਸ ਦਾ ਨਾਮ ਮਨਪ੍ਰੀਤ ਸਿੰਘ ਗਿੱਲ ਦੱਸਿਆ ਗਿਆ ਜੋ ਕਿ 28 ਸਾਲਾਂ ਦਾ ਆ। ਮਰਨ ਵਾਲੇ ਦੀ ਜਿਹੜਾ ਸੋ ਬਿਲਕੁਲ ਸਰੋਤਿਓ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਇੱਕ ਵਾਰੀ ਦੱਸਦੇ ਜਾਈਏ ਜਿਹੜਾ ਸਾਡਾ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਟਰੱਕਿੰਗ ਵਾਲਾ ਹੁੰਦਾ ਆ ਉਹ ਵੀਰਵਾਰ ਨੂੰ ਹੋਊਗਾ। ਹੁਣ ਉਹਦਾ ਦਿਨ ਆਪਾਂ ਸ਼ਨੀਚਰਵਾਰ ਦੀ ਜਗ੍ਹਾ ਵੀਰਵਾਰ ਕਰ ਦਿੱਤਾ ਹੈ। ਜੀ ਬਿਲਕੁਲ। ਸੋ ਬਹੁਤ ਸਾਰੇ ਟਰੱਕਰਸ ਦੀ ਡਿਮਾਂਡ 'ਚ ਵੀ ਕਿਉਂਕਿ ਵੀਕਐਂਡ ਦੇ ਉੱਤੇ ਕਈ ਕਹਿੰਦੇ ਅਸੀਂ ਅਵੇਲੇਬਲ ਨਹੀਂ ਹੁੰਦੇ, ਕਈ ਸਾਡੇ ਜਿਹੜੇ ਸਵਾਲ ਹੁੰਦੇ ਉਹ ਰਹਿ ਜਾਂਦੇ ਆ। ਸੋ ਇਸ ਲਈ ਅਸੀਂ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਉੱਤੇ ਇਸ ਨੂੰ ਜਿਹੜਾ ਵੀਰਵਾਰ ਪੇਸ਼ ਜਿਹੜਾ ਕਰਿਆ ਕਰਾਂਗੇ ਅਪਡੇਟ ਅਮਰੀਕਾ ਜਿਹੜਾ ਟਰੱਕਿੰਗ ਸਪੈਸ਼ਲ ਆ। ਅਤੇ ਸ਼ਨੀਚਰਵਾਰ ਨੂੰ ਵੀ ਜਿਹੜਾ ਅਪਡੇਟ ਅਮਰੀਕਾ ਜਿਹੜਾ ਜ਼ਰੂਰ ਹੋਇਆ ਕਰੇਗਾ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਰ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਲਈ ਜ਼ਰੂਰ ਆਪਾਂ ਉਸ ਦਿਨ ਵੀ ਜਿਹੜਾ ਸ਼ਨੀਚਰਵਾਰ ਨੂੰ ਵੀ ਪੇਸ਼ ਕਰਾਂਗੇ। ਅਤੇ ਇੱਥੇ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨੋਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਿਵਾਜ਼ ਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਦੱਸੋ ਜੀਜਾ ਜੀ ਕੀ ਕਰੀਏ ਤੁਹਾਡੀ ਸੇਵਾ? ਕੀ